ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਧਰਮ ਦੇ ਰਹਿਬਰਾਂ ਨੇ ਆਪਦੇ ਧਰਮ ਦੇ ਪੈਰੋਕਾਰਾਂ ਲਈ ਕੁਝ ਅਸੂਲ ਜਿਹੜੇ ਆ, ਕੁਝ ਸਿਧਾਂਤ ਜਿਹੜੇ ਆ, ਕੁਝ ਸੰਕਲਪ ਜਿਹੜੇ ਆ ਵੱਖਰੇ ਬਾਕੀ ਧਰਮਾਂ ਨਾਲੋਂ ਬਣਾਏ ਹੁੰਦੇ। ਉਹਨਾਂ ਧਰਮ ਦੇ ਅਸੂਲਾਂ ਉੱਤੇ ਚੱਲਣਾ ਉਸ ਧਰਮ ਦੇ ਪੈਰੋਕਾਰਾਂ ਦਾ ਸਭ ਤੋਂ ਅਤਿ ਜ਼ਰੂਰੀ ਫਰਜ਼ ਹੁੰਦਾ। ਤੇ ਸਾਡੇ ਧਰਮ ਦੇ ਬਾਰੇ ਪਤਾ ਨਹੀਂ ਇਹ ਕਿਵੇਂ ਚੱਲ ਪਈ ਗੱਲ ਕਿ ਸਿੱਖਾਂ ਦੇ ਸਿਧਾਂਤ ਕੀ ਕਹਿੰਦੇ ਆ, ਗੁਰੂ ਸਾਹਿਬਾਨ ਨੇ ਕੀ ਆਖਿਆ, ਇਹਦਾ ਕੋਈ ਮਤਲਬ ਨਹੀਂ। ਹਿੰਦੂ ਦੇ ਸਿਧਾਂਤ ਕੀ ਕਹਿੰਦੇ ਨੇ, ਇੰਡੀਆ ਦਾ ਕਾਨੂੰਨ ਕੀ ਕਹਿੰਦਾ, ਇਹ ਜ਼ਿਆਦਾ ਵੱਡੀ ਗੱਲ। ਹੁਣ ਇੰਡੀਆ ਦੇ ਕਾਨੂੰਨ ਦੀ ਗੱਲ ਮੈਂ ਕਿਉਂ ਕੀਤੀ ਆ, ਕਿਉਂਕਿ ਸਾਡੇ ਸਿਧਾਂਤਾਂ, ਸਾਡੇ ਸੰਕਲਪਾਂ, ਸਾਡੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਲਈ ਸਾਰੇ ਸੰਸਾਰ ਭਰ ਦੇ ਮੁਲਕ ਵਾ ਜਿਹੜੇ ਉਹ ਆਪਦੇ ਕਾਨੂੰਨਾਂ ਨੂੰ ਬਦਲ ਲੈਂਦੇ ਆ। ਤੇ ਜੇਕਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਹੋਰਨਾਂ ਮੁਲਕਾਂ ਦੇ ਵਿੱਚ ਦੇਖੀਏ ਤਾਂ ਜਦੋਂ ਵੀ ਉੱਥੇ ਕੋਈ ਵਿਵਾਦ ਖੜਾ ਹੁੰਦਾ, ਜਦੋਂ ਪਹਿਲਾਂ ਨਹੀਂ ਪਤਾ ਹੁੰਦਾ ਵੀ ਇਹ ਕਿਰਪਾਨ ਰੱਖਣੀ ਇਹਨਾਂ ਲਈ ਇਹ ਕੋਈ ਹਥਿਆਰ ਦੇ ਤੌਰ ਤੇ ਨਹੀਂ ਚੱਕੀ ਫਿਰਦੇ ਕਿ ਅਸੀਂ ਮਾਰ ਮਰਈਆ ਕਰਨਾ, ਕੋਈ ਕਤਲੋਗਾਰਦ ਕਰਨ ਦੇ ਲਈ ਨਹੀਂ। ਇਹ ਇਹਨਾਂ ਦੇ ਜਿਹੜੇ ਪੰਜ ਕਕਾਰ ਨੇ ਸਿੱਖ ਧਰਮ ਦੇ, ਗੁਰੂ ਸਾਹਿਬਾਨ ਨੇ ਜੋ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ, ਇਹ ਕਕਾਰਾਂ ਦੇ ਵਿੱਚ ਕਿਰਪਾਨ ਜਿਹੜੀ ਆ ਇੱਕ ਕਕਾਰ ਦੇ ਰੂਪ ਚ ਸ਼ਾਮਲ ਹੈ। ਇਸ ਕਰਕੇ ਜਦੋਂ ਇਹੋ ਜਿਹੀ ਗੱਲ ਵਿਦੇਸ਼ਾਂ ਦੀਆਂ ਸਰਕਾਰਾਂ ਨੂੰ ਸਮਝ ਲੱਗ ਜਾਂਦੀ ਆ ਤਾਂ ਉਹ ਕਿਰਪਾਨ ਉੱਤੇ, ਕੜੇ ਉੱਤੇ ਜਾਂ ਇਹੋ ਜਿਹੀਆਂ ਹੋਰ ਸਾਡੀਆਂ ਬਹੁਤ ਸਾਰੀਆਂ ਚੀਜ਼ਾਂ ਉੱਤੇ ਜਿਹੜਾ ਉਹਨਾਂ ਦਾ ਕਿੰਤੂ ਪ੍ਰੰਤੂ ਆ ਉਹ ਖਤਮ ਕਰ ਦਿੰਦੇ ਆ। ਉਲਟਾ ਕਾਨੂੰਨ ਬਣਾ ਕੇ ਸਿੱਖਾਂ ਦੇ ਇਸ਼ਟ ਨੂੰ, ਸਿੱਖਾਂ ਦੇ ਧਰਮ ਨੂੰ, ਸਿੱਖਾਂ ਦੀਆਂ ਰੋਹ ਰੀਤਾਂ ਨੂੰ, ਸਿੱਖਾਂ ਦੀਆਂ ਜਿਹੜੀਆਂ ਰਵਾਇਤਾਂ ਨੇ ਉਹਨਾਂ ਨੂੰ ਰੈਕੋਗਨਾਈਜ਼ ਕਰਦੇ ਆ ਕਿ ਠੀਕ ਆ, ਇਹਨਾਂ ਦਾ ਧਰਮ ਜਦੋਂ ਇਹ ਚੀਜ਼ ਇਹਨਾਂ ਨੂੰ ਕਹਿੰਦਾ ਹੈਗਾ ਤੇ ਇਹ ਕਰ ਰਹੇ ਨੇ। ਹਾਂ, ਇਹ ਗੱਲ ਮੇਕ ਸ਼ੋਰ ਕਰਨੀ ਸਟੇਟ ਸਿਸਟਮ ਦਾ ਇੰਨਾ ਕੁ ਜ਼ਰੂਰ ਹੁੰਦਾ ਕਿ ਜਿਹੜੇ ਧਰਮ ਦੇ ਪੱਖ ਨੇ ਉਹ ਵੀ ਠੀਕ ਰਹਿ ਜਾਣ, ਬੇਕਾਨੂੰਨੀ ਜਾਂ ਲਾ ਕਾਨੂੰਨੀ ਬਿਨਾ ਵਾਪਰੇ। ਸੋ ਇਹ ਜਿਹੜੀ ਚੀਜ਼ ਆ, ਇਹ ਕਰਾਉਣ ਦੀ ਥਾਂ ਇੰਡੀਆ ਦੇ ਵਿੱਚ ਇਦੋਂ ਉਲਟ ਰਿਵਾਜ ਆ। ਇੰਡੀਆ ਵਿੱਚ ਉਹ ਕਹਿੰਦੇ ਸਾਨੂੰ ਨਹੀਂ ਪਤਾ ਹੈਗਾ ਤੁਹਾਡਾ ਧਰਮ ਕੀ ਕਹਿੰਦਾ, ਤੁਹਾਡੇ ਗੁਰੂ ਸਾਹਿਬਾਨ ਨੇ ਕੀ ਕਿਹਾ, ਸਾਨੂੰ ਤਾਂ ਇੰਨਾ ਪਤਾ ਵੀ ਅਸੀਂ ਕੜੇ ਲਹਾਉਣੇ ਆ, ਕਿਰਪਾਨਾਂ ਲਹਾਉਣੀਆਂ ਨੇ, ਅਸੀਂ ਤੁਹਾਨੂੰ ਤੁਹਾਡੇ ਕਕਾਰਾਂ ਸਮੇਤ ਇੱਥੇ ਨਹੀਂ ਜਾਣ ਦੇਣਾ, ਉੱਥੇ ਨਹੀਂ ਜਾਣ ਦੇਣਾ, ਆਹ ਨਹੀਂ ਕਰਨ ਦੇਣਾ, ਉਹ ਨਹੀਂ ਕਰਨ ਦੇਣਾ। ਹੁਣ ਇਸ ਵੇਲੇ ਮੁਲਕ ਦਾ ਸਾਰਾ ਜਿਹੜਾ ਸਿਸਟਮ ਆ ਭਾਰਤ ਦਾ, ਉਹ ਹਿੰਦੂ ਤਵੀ ਰੀਤਾਂ ਅਨੁਸਾਰ ਚੱਲਦਾ। ਇਸ ਮੁਲਕ ਦੇ ਕਨਸਟੀਟਿਊਸ਼ਨ ਤੋਂ ਲੈ ਕੇ ਅੱਜ ਤੱਕ ਜੋ ਵੀ ਕੁਝ ਚੱਲਦਾ, ਹੁਣ ਆਹ ਰਾਮ ਮੰਦਿਰ ਦਾ ਜਿਹੜਾ ਭੂਮੀ ਪੂਜਨ ਦਾ ਪ੍ਰੋਗਰਾਮ ਹੋ ਕੇ ਹਟਿਆ, ਉਹਦੇ ਚ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਸ਼ਮੂਲੀਅਤ ਕਰਕੇ ਆਇਆ। ਤੇ ਜਦੋਂ ਗਾਇਤਰੀ ਮੰਤਰਾਂ ਦੇ ਨਾਲ ਸੰਵਿਧਾਨਕ ਚੀਜ਼ਾਂ ਚੱਲਣਗੀਆਂ ਜਾਂ ਪਾਰਲੀਮੈਂਟ ਦੇ ਵਿੱਚ ਕਹਿਣ ਜੀ ਗੰਗਾ ਜਲ ਨਾ ਪਵਿੱਤਰ ਕਰ ਲਓ, ਤੇ ਇਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਜਦੋਂ ਜਿਸ ਮੁਲਕ ਵਿੱਚ ਚੱਲ ਰਹੀਆਂ ਹੋਣ, ਉੱਥੇ ਫਿਰ ਦੂਜਾ ਧਰਮਾਂ ਸਾਰਿਆਂ ਦਾ ਹੀ ਜਿਹੜਾ ਹੈਗਾ ਉਹ ਔਖਾ ਹੋ ਜਾਂਦਾ। ਪਰਸੀਕਿਊਸ਼ਨ ਜਿਹਨੂੰ ਕਹਿੰਦੇ ਆ ਜ਼ਬਰਦਸਤੀ ਦਬਾ ਕੇ ਰੱਖਣਾ ਦੂਜੇ ਧਰਮਾਂ ਨੂੰ, ਉਹ ਇੰਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਹ ਫਨੋਮਨਾ ਜਿਹੜਾ ਇਸ ਵੇਲੇ ਕੰਮ ਕਰ ਰਿਹਾ। ਹੁਣ ਜਿਹੜੇ ਸ਼ਾਸਤਰ ਨੇ ਇਹ ਜਦੋਂ ਗੱਲ ਕਰਦੇ ਆ, ਮੈਨੂੰ ਬੜੀ ਹੈਰਾਨੀ ਹੁੰਦੀ ਆ ਕਿ ਹਿੰਦੂਆਂ ਦੇ ਜਾਂ ਹਿੰਦੂ ਜਿਹੜਾ ਮੀਡੀਆ ਉਹਦੇ ਅਸਰ ਹੇਠ ਆ ਕੇ ਸਾਡੀ ਕੌਮ ਦੇ ਬਹੁਤ ਸਿਆਣੇ ਬਿਆਣੇ ਬੰਦੇ ਵੀ ਅੱਜ ਕੱਲ ਸਿੱਖਾਂ ਨੂੰ ਮੱਤਾਂ ਦੇਣ ਲੱਗ ਪੈਂਦੇ ਆ ਕਿ ਤੁਹਾਨੂੰ ਸ਼ਸਤਰ ਰੱਖਣ ਦੀ ਲੋੜ ਹੀ ਨਹੀਂ ਜੀ, ਤੁਸੀਂ ਇਹਨਾਂ ਚੱਕਰਾਂ 'ਚ ਕੀ ਪੈਣਾ ਜੀ, ਹਥਿਆਰ ਤਾਂ ਬੜੇ ਮਾੜੇ ਹੁੰਦੇ ਆ ਜੀ। ਤੇ ਜੇ ਹਥਿਆਰ ਇੰਨੇ ਮਾੜੇ ਨੇ, ਇੰਨੇ ਗਲਤ ਚੀਜ਼ ਆ, ਤਾਂ ਇੰਡੀਅਨ ਮੀਡੀਆ ਜਿਹੜਾ ਹੈ ਉਹ ਇਹ ਸਵਾਲ ਕਿਉਂ ਨਹੀਂ ਕਰਦਾ ਕਿ ਸਾਡੇ ਧਰਮ ਦੇ, ਹਿੰਦੂ ਧਰਮ ਦੇ ਪੁਰਾਤਨ ਦੇਵੀ ਦੇਵਤਿਆਂ ਤੋਂ ਲੈ ਕੇ ਅੱਜ ਤੱਕ ਸਾਰੇ ਜਿਹੜੇ ਵੱਡੇ ਸਾਡੇ ਹੈਗੇ ਆ ਹੀਰੋ, ਨਾਇਕ, ਉਹ ਹਥਿਆਰਬੰਦ ਕਿਉਂ ਨੇ? ਭਾਰਤ ਦੀ ਫੌਜ ਕੋਲੇ ਵੀ ਹਥਿਆਰ ਨੇ ਤੇ ਹਰ ਮੌਕੇ ਹਥਿਆਰ ਜਿਹੜਾ ਹੈ, ਸ਼ਸਤਰ ਜਿਹੜਾ ਹੈ ਉਹ ਨਾਲ ਦੀ ਨਾਲ ਚੱਲਿਆ। ਧਰਮੀ ਪੁਰਸ਼ ਦਾ ਤਾਂ ਸ਼ਸਤਰ ਬਿਨਾਂ ਗੁਜ਼ਾਰਾ ਹੀ ਨਹੀਂ। ਧਰਮ ਜਿਹੜਾ ਹੈ ਉਹਦੀ ਰਾਖੀ ਲਈ, ਉਹਦੀ ਚੜ੍ਹਦੀ ਕਲਾ ਲਈ ਸ਼ਸਤਰ ਦਾ ਹੋਣਾ ਬੜਾ ਜ਼ਰੂਰੀ ਆ। ਨਹੀਂ ਅਧਰਮੀ, ਪਾਪੀ ਤੇ ਗੁਨਾਹਗਾਰ ਜਿਹੜੀਆਂ ਧਿਰਾਂ ਨੇ, ਜਿਹੜੀਆਂ
ਸਿੱਖੀ ਦੇ ਉਲਟ ਧਿਰਾਂ ਨੇ ਜਿਹੜੀਆਂ ਕਿਸੇ ਵੀ ਧਰਮ ਦੇ ਜਿਹੜੀਆਂ ਉਲਟ ਧਿਰਾਂ ਹੁੰਦੀਆਂ ਨੇ, ਉਹ ਫਿਰ ਧਰਮ ਵਾਲੇ ਲੋਕਾਂ ਦਾ ਜਿਉਣਾ ਦੁੱਭਰ ਕਰ ਦੇਣਗੇ। ਸੋ ਪਹਿਲੇ ਦਿਨ ਤੋਂ ਅੱਜ ਤੱਕ ਮੈਨੂੰ ਤਾਂ ਸਾਰੇ ਇਤਿਹਾਸ ਵਿੱਚੋਂ ਲੱਭਿਆ ਨਹੀਂ ਜਿਹੜਾ ਧਾਰਮਿਕ ਪੁਰਸ਼ ਹੋਵੇ ਤੇ ਉਹ ਕਦੇ ਵੀ ਜੀ ਹਥਿਆਰ ਨਹੀਂ ਰੱਖਣੇ ਚਾਹੀਦੇ। ਹੁਣ ਜੇਕਰ ਆਪਾਂ ਨਜ਼ਰ ਮਾਰੀਏ, ਹਿੰਦੂਆਂ ਦੇ ਜਿੰਨੇ ਦੇਵੀ ਦੇਵਤੇ ਨੇ ਸਾਰੇ ਦੇ ਸਾਰੇ ਹੀ ਸ਼ਸਤਰਧਾਰੀ ਹੋਏ ਹੈ। ਭਗਵਾਨ ਸ਼੍ਰੀ ਰਾਮ ਆ ਜਿਹੜੇ, ਉਹ ਸ਼ਸਤਰਧਾਰੀ ਹੋ ਕੇ ਜੰਗ ਲੜ ਸਕੇ। ਸ਼ਾਸਤਰਾਂ ਤੋਂ ਬਗੈਰ ਤਾਂ, ਹਥਿਆਰਾਂ ਤੋਂ ਬਗੈਰ ਤਾਂ ਜੰਗ ਲੜਿਆ ਨਹੀਂ ਸੀ ਜਾ ਸਕਦਾ। ਭਗਵਾਨ ਸ਼੍ਰੀ ਰਾਮ ਜਿਹੜੇ ਆ, ਉਹ ਚਾਹੇ ਰਾਵਣ ਦੇ ਖਿਲਾਫ, ਚਾਹੇ ਉਹ ਸ਼ੰਭੂਕ ਰਿਸ਼ੀ ਦੇ ਖਿਲਾਫ, ਚਾਹੇ ਉਹ ਕਿਸੇ ਹੋਰ ਦੇ ਖਿਲਾਫ, ਉਹ ਸ਼ਾਸਤਰ ਚੱਕਦੇ। ਤੇ ਜੇ ਉਹ ਸ਼ਾਸਤਰ ਚੱਕਦੇ ਆ ਤਾਂ ਉਹ ਬਹੁਤ ਵਧੀਆ ਗੱਲ ਆ। ਪਰ ਜੇਕਰ ਕੋਈ ਹੋਰ ਧਰਮ, ਹੋਰ ਲੋਕ, ਸਿੱਖ ਖਾਸ ਤੌਰ ਤੇ ਸ਼ਾਸਤਰ ਚੱਕਣ ਤਾਂ ਕਹਿੰਦੇ ਬੜਾ ਪਾਪ ਹੋ ਗਿਆ। ਸ਼੍ਰੀ ਰਾਮਚੰਦਰ ਜੀ ਦੇ ਪੁਰਖਿਆਂ ਦੇ ਵਿੱਚ ਪਰਸ਼ੂਰਾਮ ਜੀ ਦਾ ਜ਼ਿਕਰ ਆਉਂਦਾ, ਉਹਨੂੰ ਵੀ ਭਗਵਾਨ ਅੱਖਰ ਕਹਿ ਕੇ ਯਾਦ ਕੀਤਾ ਜਾਂਦਾ। ਚਲੋ ਅਸੀਂ ਕਿਸ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੇ, ਸਾਨੂੰ ਵੀ ਕੋਈ ਉਹਦੇ ਨਾਲ ਫਰਕ ਨਹੀਂ ਪੈਂਦਾ। ਭਗਵਾਨ ਪਰਸ਼ੂਰਾਮ ਜਿਹੜਾ, ਉਹਦੇ ਬਾਰੇ ਬੜੀਆਂ ਕਹਾਣੀਆਂ ਚੱਲਦੀਆਂ ਨੇ ਕਿ ਉਹਨੇ ਜੀ ਬਹੁਤ ਵੱਡੇ ਪੱਧਰ ਦੇ ਉੱਤੇ ਨਰਸੰਹਾਰ ਕੀਤੇ। ਹੁਣ ਭਗਵਾਨ ਪਰਸ਼ੂਰਾਮ ਜੀ, ਭਗਵਾਨ ਵਿਸ਼ਨੂੰ ਜੀ, ਇੰਦਰ, ਬ੍ਰਹਮਾ, ਵਿਸ਼ਨੂੰ, ਮਹੇਸ਼, ਇਹ ਸਾਰਿਆਂ ਦੇ ਜਦੋਂ ਅਸੀਂ ਪੁਰਾਤਨ ਗ੍ਰੰਥਾਂ ਉੱਤੇ ਇਤਿਹਾਸ ਤੇ ਨਜ਼ਰ ਮਾਰਦੇ ਆ, ਉਹ ਹੁਣ ਇਤਿਹਾਸ ਆ ਜਾਂ ਮਿਥਿਹਾਸ, ਇਹ ਤਾਂ ਹਿੰਦੂ ਭਾਈਚਾਰਾ ਜਾਣੇ, ਪਰ ਜੰਗਾਂ ਯੁੱਧਾਂ ਦਾ ਬੜਾ ਭਿਆਨਕ ਤੌਰ ਦੇ ਉੱਤੇ ਜ਼ਿਕਰ ਆਉਂਦਾ, ਰਿਗਵੇਦ ਵਿੱਚ ਵੀ ਆਉਂਦਾ। ਹੁਣ ਉਹ ਸਾਰੀਆਂ ਜਿਹੜੀਆਂ ਜੰਗਾਂ ਲੜੀਆਂ ਗਈਆਂ, ਉਹ ਮੂੰਹ ਤੋਂ ਤਾਂ ਗਾਲਾਂ ਗੂਲਾਂ ਕੱਢ ਕੇ ਤਾਂ ਸਾਰਿਆਂ ਨਹੀਂ ਹੋਣਾ। ਉਹ ਡਾਂਗੋ ਡਾਂਗੀ, ਕਿਰਪਾਨੋ ਕਿਰਪਾਨੀ, ਗਦਾ ਜਾਂ ਤਰਸ਼ੂਲ, ਜੋ ਵੀ ਉਸ ਮੌਕੇ ਦਾ ਹਰੇਕ ਮੌਕੇ ਦਾ ਹਥਿਆਰ ਹੁੰਦਾ। ਹਥਿਆਰਾਂ ਦੇ ਵਿੱਚ ਕਦੇ AK-47 ਵੀ ਆਉਂਦੀ ਆ, ਕਦੇ ਕੱਲੀ ਕਿਰਪਾਨ ਰਹਿ ਜਾਂਦੀ ਆ, ਕਦੇ ਕੁਛ। ਇਹ ਤਾਂ ਹੁਣ ਸਮੇਂ ਦੇ ਨਾਲ ਨਾਲ ਭਵਿੱਖ ਦੇ ਵਿੱਚ ਹੋਰ ਵੀ ਜ਼ਿਆਦਾ ਮਾਰੂ ਹਥਿਆਰ ਜਿਹੜੇ ਹੈਗੇ ਆ ਉਹ ਆਉਣੇ। ਤੇ ਜੇ ਹਥਿਆਰ ਇੰਨੇ ਮਾੜੇ ਆ, ਫਿਰ ਸਾਰੇ ਸੰਸਾਰ ਦੇ ਵਿੱਚ ਹਥਿਆਰਾਂ ਵਾਲਾ ਕੰਮ ਜਿਹੜਾ ਹੈਗਾ, ਨਿੱਤ 'ਚ ਉੱਨਤੀ, ਨਿੱਤ ਨਵੀਆਂ ਚੀਜ਼ਾਂ ਆਉਣੀਆਂ ਨਹੀਂ ਸੀ ਚਾਹੀਦੀਆਂ। ਪਰ ਜਿਹੜਾ ਸਾਡੇ ਭਾਰਤ ਦੇ ਵਿੱਚ, ਮੈਂ ਜਿੰਨਾ ਪਿਛਲੇ ਦੌਰ ਤੇ ਨਜ਼ਰ ਮਾਰੀ ਆ, ਅਧਿਐਨ ਕੀਤਾ, ਮੈਨੂੰ ਤਾਂ ਕਦੇ ਕੋਈ ਲੱਭਿਆ ਨਹੀਂ। ਔਰ ਜਿਹੜੀਆਂ ਹਿੰਦੂ ਮਜ਼ਹਬ ਦੇ ਵਿੱਚ 9 ਮਾਈਆਂ ਦਾ ਜ਼ਿਕਰ, 9 ਮਾਈਆਂ ਜਿਹੜੀਆਂ ਨੇ, ਕਾਲੀ ਕਲਕੱਤੇ ਵਾਲੀ ਜਾਂ ਹੋਰ ਕਈ ਮਾਈਆਂ ਨੇ, ਸ਼ੇਰਾਂ ਵਾਲੀ, ਲਾਟਾਂ ਵਾਲੀ, ਜੋਤਾਂ ਵਾਲੀ, ਬੜਾ ਕੁਛ ਹੈ। ਉਹਨਾਂ ਦੀਆਂ ਫੋਟੋਆਂ ਦੇਖੀ ਦੀਆਂ ਨੇਗੀਆਂ। ਆਮ ਤੌਰ ਤੇ ਮਾਈ ਨੂੰ ਸ਼ੇਰ ਉੱਤੇ ਦਿਖਾਇਆ ਜਾਂਦਾ ਤੇ 10 ਉਹਦੀਆਂ ਭੁਜਾਵਾਂ ਬਾਹਾਂ ਦਿਖਾਈਆਂ ਜਾਂਦੀਆਂ ਨੇ, ਤੇ 10 ਵਿੱਚ ਹੀ 10 ਹਥਿਆਰ ਹੈ, ਸ਼ਸਤਰ। ਕ੍ਰਿਸ਼ਨ ਜੀ ਆ, ਉਹਨਾਂ ਕੋਲੇ ਸੁਦਰਸ਼ਨ ਚੱਕਰ ਦਿਖਾਇਆ ਗਿਆ, ਜੰਗ ਲੜੀ ਆ ਉਹਨਾਂ ਨੇ। ਤੇ ਸ਼ਿਵ ਜੀ ਜਿਹੜਾ, ਉਹਦੇ ਕੋਲੇ ਤਰਸ਼ੂਲ ਆ। ਹੁਣ ਕੋਈ ਤਾਂ ਇਹੋ ਜਿਹਾ ਹੋਵੇ ਜਿਹੜਾ ਬਿਨਾਂ ਹਥਿਆਰਾਂ ਤੋਂ। ਤੇ ਜੇ ਇਹਨਾਂ ਧਰਮਾਂ ਦੇ ਜਿਹੜੇ ਨਾਇਕ ਨੇ, ਜਿਹੜੇ ਰਹਿਬਰ ਨੇ, ਉਹ ਸ਼ਾਸਤਰਧਾਰੀ ਨੇ, ਤਾਂ ਫਿਰ ਸਾਡੇ ਰਹਿਬਰ ਜਿਹੜੇ ਆ ਸਿੱਖਾਂ ਦੇ, ਉਹਨਾਂ ਕੋਲੇ ਸ਼ਾਸਤਰ ਦੇਖ ਕੇ ਚੀਕਾਂ ਕਿਉਂ ਪੈਂਦੀਆਂ ਨੇ? ਆ ਜਿਹੜੇ ਮਹਾਤਮਾ ਕਹਿੰਦੇ ਆ ਗਾਂਧੀ ਨੂੰ, ਉਹਨਾਂ ਨੂੰ ਚੇਤੇ ਹੋਣਾ ਹੈ ਕਿ ਇੱਕ ਵਾਰ ਉਹਨੇ ਵੀ ਦਸ਼ਮੇਸ਼ ਪਾਤਸ਼ਾਹ ਬਾਰੇ, ਭੁੱਲਰ ਦੇਸ਼ ਭਗਤ, ਵੀ ਉਹਨੇ ਤਾਂ ਜੀ ਅਹਿੰਸਾ ਛੱਡਤੀ ਸੀ, ਹਿੰਸਾ ਨਹੀਂ ਕਰਨੀ ਚਾਹੀਦੀ, ਕਿਰਪਾਨ ਧਾਰਨ ਕਰ ਲਈ ਸੀ, ਇਦਾਂ ਦੀਆਂ ਗੱਲਾਂ ਕੀਤੀਆਂ ਸੀ। ਔਰ ਸਿੱਖ ਜਗਤ ਨੇ ਇਹੋ ਜਿਹਾ ਠੋਕਮਾ ਤੇ ਕਰਾਰਾ ਜਵਾਬ, ਖਾਸ ਤੌਰ ਤੇ ਸਰਦਾਰ ਕਪੂਰ ਸਿੰਘ ਜੀ ਨੇ ਨਿਸ਼ਾ ਕਰਾਤੀ ਸੀ, ਉਹਦੀ ਤਸੱਲੀਆਂ ਕਰਾਤੀਆਂ ਸੀ। ਸੋ ਸ਼ਾਸਤਰ ਦੇ ਬਾਰੇ ਹਿੰਦੂ ਕੀ ਸੋਚਦਾ, ਸਿੱਖ ਇਹ ਸੋਚ ਕੇ ਅੱਜ ਕੱਲ੍ਹ ਕਮਲੇ ਹੋਏ ਪਏ ਨੇ। ਸਿੱਖਾਂ ਦੇ ਜਿਹੜੇ ਪੜ੍ਹੇ ਲਿਖੇ ਤੇ ਸਿਆਣੇ ਬਿਆਣੇ ਲੋਕ ਨੇ, ਉਹਨਾਂ ਨੂੰ ਆਪਦੇ ਧਰਮ ਦੇ ਉਲਟ ਭੁਗਤਣ ਦੇ ਵਿੱਚ ਤਾਂ ਕੋਈ ਹਾਨੀ ਨਹੀਂ ਦਿਸਦੀ, ਪਰ ਉਹਨਾਂ ਨੂੰ ਹਿੰਦੂ ਦੀ ਬੜੀ ਚਿੰਤਾ ਰਹਿੰਦੀ ਆ ਕਿ ਤੇ ਕੋਈ ਹਿੰਦੂ ਸਾਨੂੰ ਇਹ ਨਾ ਸਮਝ ਲਵੇ ਵੀ ਇਹ ਸ਼ਾਸਤਰਾਂ ਦਾ ਬੜਾ ਸ਼ੌਕੀਨ ਹੈ। ਮੈਂ ਅੱਜ ਦਾ ਇਹ ਜਿਹੜਾ ਐਪੀਸੋਡ, ਅੱਜ ਦਾ ਇਹ ਪ੍ਰੋਗਰਾਮ ਆ, ਇਹਦੇ ਰਾਹੀਂ ਇਹ ਆਪਦੇ ਭਾਈਚਾਰੇ ਨੂੰ ਬੇਨਤੀ ਕਰਨੀ ਚਾਹੁੰਦਾ ਹੈ, ਜਿਹੋ ਜਿਹੇ ਭਾਰਤ ਦੇ ਹਾਲਾਤ ਨੇ ਤੇ ਜਿਹੋ ਜਿਹੇ ਸਿੱਖ ਜਗਤ ਦੇ ਹਾਲਾਤ ਨੇ, ਇਹਦੇ ਵਿੱਚ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬੇਹੱਦ ਖਤਰਨਾਕ ਮਹਿਸੂਸ ਹੋ ਰਿਹਾ। ਤੋ ਹਰ ਇੱਕ ਸਿੱਖ ਨੂੰ ਆਪਦੇ ਕੋਲ ਰਵਾਇਤੀ ਜਿਹੜੇ ਹਥਿਆਰ ਨੇ ਉਹ ਰੱਖਣ ਦੀ ਲੋੜ ਹੈ। ਕਿਰਪਾਨਾਂ, ਨੇਜੇ, ਟਕੂਏ, ਬਰਛੇ ਤੇ ਹੋਰ ਜੋ ਵੀ ਰੱਖ ਸਕਦੇ ਹੋ, ਜੇਕਰ ਲਾਇਸੈਂਸੀ ਰੱਖ ਸਕਦੇ ਹੋ, ਅਸਲਾ ਜਿਹੜਾ ਲਾਇਸੈਂਸ ਤੇ ਤਾਂ ਚੜ੍ਹਦਾ, ਵੱਧ ਤੋਂ ਵੱਧ ਉਹ ਲਵੋ। ਦੁਨੀਆ ਭਰ ਦੇ ਵਿੱਚ ਇਸ ਗੱਲ ਦੇ ਉੱਤੇ ਰੌਲਾ ਪਾਉਣਾ ਚਾਹੀਦਾ ਸਿੱਖਾਂ ਨੂੰ ਤਾਂ
UN ਉੱਤੇ ਰੌਲਾ ਪਾਉਣਾ ਚਾਹੀਦਾ ਕਿ ਸਾਡੀ ਸੇਫਟੀ ਲਈ ਅਸੀਂ ਮਾਈਨੋਰਿਟੀ ਹੈ ਤੇ ਸਾਡੀ ਇੱਥੇ ਨਸਲਕੁਸ਼ੀ ਹੋ ਰਹੀ ਹੈ। 1984 ਦੀ ਨਸਲਕੁਸ਼ੀ ਜਿਹੜੀ ਨਵੰਬਰ ਮਹੀਨੇ ਦੀ ਹੈ ਉਹ ਤਾਂ ਆਪਣੇ ਜੱਗ ਜਾਇਆ, ਪਰ ਉਦਾਂ ਵੀ ਸਾਡੀ ਸਹਿਜੇ ਜਿਹੜੀ ਹੁੰਦੀ ਹੈ ਨਸਲਕੁਸ਼ੀ, ਉਹ ਜ਼ਿਆਦਾ ਖਤਰਨਾਕ ਹੈ। ਸੋ ਜੇਕਰ ਤੁਹਾਡੇ ਕੋਲੇ ਸ਼ਸਤਰ ਹੋਣਗੇ, ਤੁਹਾਡਾ ਤਪ ਤੇਜ, ਤੁਹਾਡੇ ਮਨ ਦੀ ਜਿਹੜੀ ਅਵਸਥਾ ਹੈ ਉਹ ਤੁਹਾਨੂੰ ਜਿਉਂਦਿਆਂ 'ਚ ਕਰਕੇ ਰੱਖਦੀ ਹੈ, ਤੇ ਨਹੀਂ ਤਾਂ ਬਿਨਾਂ ਸ਼ਸਤਰਾਂ ਤੋਂ, ਬਿਨਾਂ ਹਥਿਆਰਾਂ ਤੋਂ ਚੰਗਾ ਭਲਾ ਸੂਰਮਾ ਵੀ ਜਿਹੜਾ ਹੈਗਾ ਉਹ ਢੇਰੀ ਢਾਹ ਜਾਂਦਾ। ਸੋ ਸ਼ਸਤਰਾਂ ਦੀ ਗੱਲ ਜਿਹੜੀ ਹੈ ਉਹ ਅੱਜ ਕੱਲ ਦੀ ਨਹੀਂ ਚੱਲੀ। ਕਈ ਕਹਿਣਗੇ ਜੀ ਭਿੰਡਰਾਂ ਵਾਲੇ ਸੰਤਾਂ ਵੇਲੇ ਚੱਲੀ। ਭਿੰਡਰਾਂ ਵਾਲੇ ਸੰਤਾਂ ਨੇ ਤਾਂ ਕਲਗੀਧਰ ਸ਼ਹਿਨशाह ਦੇ ਗੁਰੂ ਸਾਹਿਬਾਨ ਦੇ ਜਿਹੜੇ ਬਚਨ ਸੀਗੇ ਉਹਨਾਂ ਨੂੰ ਸਕਾਰਥਾਈ ਕੀਤਾ। ਜਦੋਂ ਆਪਾਂ ਬਾਬੇ ਨਾਨਕ ਬਾਰੇ ਪੜ੍ਹਦੇ ਆ, ਸਿੰਘ ਬੁਕੇ ਮਿਰਗਾਵਲੀ, ਸਿੰਘ ਸ਼ੇਰ ਸੀ, ਤੇ ਸ਼ੇਰ ਦਾ ਕੰਮ ਕੀ ਆ? ਸ਼ੇਰ ਬਰਿਆਮਗੀ ਦਾ, ਜਿਹੜਾ ਸ਼ੇਰ ਆ ਉਹ ਮਰਦਾਨਗੀ ਦਾ ਔਰ ਸ਼ਿਕਾਰ ਬਿਰਤੀ ਦਾ ਪ੍ਰਤੀਕ ਆ। ਤੇ ਜਦੋਂ ਕਲਗੀਧਰ ਸ਼ਹਿਨशाह ਤੋਂ ਪਹਿਲਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਜਦੋਂ 5ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਮੀਰੀ ਪੀਰੀ ਦੀਆਂ 2 ਸ੍ਰੀ ਸਾਹਿਬਾਂ ਕਿਰਪਾਨਾਂ ਜਿਹੜੀਆਂ ਨੇ ਉਹ ਪਹਿਨਦੇ, 2 ਕਿਰਪਾਨਾਂ ਮੀਰੀ ਪੀਰੀ ਦੀਆਂ ਪਹਿਨੀਆਂ, ਤੇ ਉਸ ਮੌਕੇ ਜਿਹੜੀ ਗੱਲ ਪ੍ਰਚਲਿਤ ਹੋਈ, ਹੁਣ ਹੁਕਮ ਹੋਇਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰੰਝਾਨ ਦਾ, ਸਭ ਸਖਾਲੀ ਬੁੱਠੀਆ ਇਹ ਹੁਆ ਹਲੇਮੀ ਰਾਜ ਜੀਓ। ਇਹ ਜਿਹੜੀਆਂ 2 ਕਿਰਪਾਨਾਂ, 2 ਤਲਵਾਰਾਂ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਇਹ ਜਿਹੜੀਆਂ 2 ਕਿਰਪਾਨਾਂ ਮੀਰੀ ਪੀਰੀ ਦੀਆਂ ਪ੍ਰਗਟ ਹੋਈਆਂ, ਇਹਨੇ ਮੀਰੀ ਤੇ ਪੀਰੀ ਨੂੰ ਵੀ ਸਾਡੇ ਧਰਮ ਦੇ ਵਿੱਚ, ਧਰਮ ਅਤੇ ਰਾਜਨੀਤੀ ਜਿਹੜੀ ਹੈ ਉਹਨੂੰ ਇੱਕ ਤਰੀਕੇ ਨਾਲ ਰਾਜਾ ਯੋਗੀ ਬਣਾਇਆ। ਇੱਕ ਬਾਦਸ਼ਾਹ ਜਿਹੜਾ ਫਕੀਰ ਵੀ ਹੈ। ਤੋਂ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਗੱਲ ਚੱਲੀ ਆਉਂਦੀ ਸੀ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦੇ, ਸੱਚ ਦੀ ਨਿਉ ਰੱਖ ਕੇ, ਹੁਣ ਸੱਚ ਦੀ ਨਿਉ ਰੱਖ ਕੇ ਚੱਲਿਆ ਹੋਵੇ ਤੇ ਜਿਹੜੀਆਂ ਪਾਪ ਦੀਆਂ ਬਦੀ ਦੀਆਂ ਤਾਕਤਾਂ ਨੇ ਉਹ ਉਸ ਧਰਮ ਨੂੰ, ਉਸ ਰਾਜ ਨੂੰ ਕਿਵੇਂ ਚੱਲਣ ਦੇ ਸਕਦੀਆਂ ਨੇ। ਤੋਂ ਇਸ ਲਈ ਸ਼ਾਸਤਰ ਜ਼ਰੂਰੀ ਸੀ। 5ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਖਾਲਸੇ ਦੇ, ਸਿੱਖ ਧਰਮ ਦੇ ਵਿੱਚ, ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਚੇਂਜ ਆ ਉਹ ਆਉਂਦੀ ਆ ਜਦੋਂ ਤਖਤ ਸਾਹਿਬ ਹੋਂਦ ਵਿੱਚ ਆਏ, ਅਕਾਲ ਤਖਤ ਸਾਹਿਬ। ਤੇ ਉੱਥੇ ਨਾਲ ਦੀ ਨਾਲ ਅਗਲੀ ਗੱਲ ਕਿ ਹੁਕਮ ਹੋਇਆ ਕਿ ਭਾਈ ਵਧੀਆ ਘੋੜੇ ਤੇ ਵਧੀਆ ਸ਼ਾਸਤਰ ਜਿਹੜੇ ਆ ਉਹ ਗੁਰੂ ਘਰ ਨੂੰ ਭੇਂਟ ਕੀਤੇ ਜਾਣ। ਹੁਣ ਗੁਰੂ ਸਾਹਿਬਾਨ ਜਿਹੜੇ ਆ 6ਵਾਂ 7ਵਾਂ 8ਵਾਂ 9ਵਾਂ 10ਵਾਂ ਮਹਿਲ ਜਿਹੜਾ ਸਾਡਾ 10 ਪਾਤਸ਼ਾਹੀਆਂ ਜਿਹੜੀਆਂ ਨੇ, 10 ਪਾਤਸ਼ਾਹੀਆਂ ਦੇ ਵਿੱਚੋਂ 6ਵੇਂ ਪਾਤਸ਼ਾਹ ਤੋਂ ਜਿਹੜਾ ਇਤਿਹਾਸ ਆ ਉਹਦੇ ਵਿੱਚ ਜੰਗਾਂ ਯੁੱਧਾਂ ਦਾ, ਕਿਰਪਾਨਾਂ ਢਾਲਾਂ ਨੇਜਿਆਂ ਦਾ ਇੰਨਾ ਜ਼ਿਕਰ ਵਾ, ਉਹ ਸਾਰਾ ਇਤਿਹਾਸ ਅਸੀਂ ਕਿਹੜੇ ਪਾਸੇ ਲੈ ਜਾਈਏ ਜੀ? ਕਿੱਥੇ ਰੁਕੋ ਕੇ ਸਿੱਟ ਦਈਏ ਜੀ? ਹਿੰਦੂ ਨਾਰਾਜ਼ ਹੋ ਜਾਊਗਾ, ਇੰਡੀਆ ਨਾਰਾਜ਼ ਹੋ ਜਾਊਗਾ। ਭਾਰਤ ਦੇ ਜਿਹੜੇ ਆ ਸੋ ਕਾਲਡ ਮੀਡੀਆ ਪਰਸਨੈਲਿਟੀਜ਼ ਨੇ, ਇਹਨਾਂ ਨੂੰ ਖੁਸ਼ ਕਰਨ ਲਈ ਹੁਣ ਅਸੀਂ ਆਪਦੇ ਇਤਿਹਾਸ ਵਿੱਚੋਂ ਸਾਰਾ ਕੁਝ ਕੱਢ ਦਈਏ ਕਿ ਕਿਵੇਂ ਭਾਈ ਡੱਲੇ ਦੀ ਬੰਦੂਕ ਦੀ ਪਰਖ ਹੋਈ। ਇੱਕ ਸਾਡੀ ਸਾਖੀ ਹੈ ਜਿਹਦੇ ਵਿੱਚ ਢਾਲ ਦੀ ਪਰਖ ਦੀ ਕਹਾਣੀ ਆਉਂਦੀ ਹੈ ਕਿ ਢਾਲ ਲੈ ਕੇ ਆਇਆ ਸੀ ਸਿੰਘ, ਤੇ ਉਹ ਕਹਿੰਦਾ ਜੀ ਬੜੀ ਤਪ ਤੇਜ ਵਾਲੀ ਆ, ਬੜੀ ਗਹਿਰੀ, ਬੜੀ ਵੱਡੀ, ਵਧੀਆ ਬਣਾਈ। ਸੋ ਇਤਿਹਾਸਕ ਪੱਖ ਬੜੀਆਂ ਸਾਖੀਆਂ ਨੇ 6ਵੇਂ ਪਾਤਸ਼ਾਹ ਤੋਂ ਲੈ ਕੇ। ਉਹਨਾਂ ਸਾਰੀਆਂ ਸਾਖੀਆਂ ਤੋਂ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਜਦੋਂ ਸਾਰੇ ਗੁਰੂ ਦੇ ਪਿਆਰੇ ਖਾਲਸੇ ਨੇ ਸ਼ਸਤਰਧਾਰੀ ਹੋ ਕੇ ਜਿਉਣਾ ਸਿੱਖ ਲਿਆ ਸੀ, ਤੇ ਜਿਹੜੀਆਂ ਜੰਗਾਂ ਲੜੀਆਂ ਗਈਆਂ ਉਹ ਕਿਵੇਂ ਲੜੀਆਂ ਜੀ? ਮੀਰ ਮੰਨੂ ਦੇ ਖਿਲਾਫ ਅਸੀਂ ਕਿਵੇਂ ਹਥਿਆਰਾਂ ਤੋਂ ਬਗੈਰ ਲੜ ਲੈਂਦੇ? ਜ਼ਕਰੀਏ ਦੇ ਖਿਲਾਫ ਕਿਵੇਂ ਲੜ ਲੈਂਦੇ? ਆ ਜਿਹੜੇ ਗਜ਼ਨੀ ਤੋਂ ਆਉਂਦੇ ਸੀ ਟਕੇ ਟਕੇ ਤੇ ਜਿਹੜੀਆਂ ਦਿਖਦੀਆਂ ਸੀ ਉਹ ਕਿਵੇਂ ਹਟਾ ਦਿੰਦੇ? ਅੱਜ ਸਾਡੇ ਸ਼ਸਤਰ ਚੁੱਭਦੇ। ਇਹ ਉਹੀ ਖਾਲਸੇ ਦੀ ਤੇਗ ਆ ਜਿਹਨੇ ਜਮਨਾ ਦਰਿਆ ਤੋਂ ਲੈ ਕੇ ਕਾਬਲ ਕੰਧਾਰ ਤੱਕ ਨੂੰ ਇੱਕ ਇਹੋ ਜਿਹਾ ਮਹਿਫੂਜ਼ ਖਿੱਤਾ ਬਣਾ ਦਿੱਤਾ। ਆ ਜਿਹੜਾ ਸਾਰਾ ਪਾਕਿਸਤਾਨ ਭੂਟਾਨ ਤੱਕ ਦੀ ਸਾਰੀ ਬੈਲਟ ਆ, ਇਹ ਖਾਲਸੇ ਦਾ ਰਾਜ। ਔਰ ਇਸ ਰਾਜ ਦੇ ਵਿੱਚ ਜ਼ਮੀਨ ਆ ਜਿਹੜੀ ਉਹ ਹਲ ਵਾਹੁਣ ਵਾਲਿਆਂ ਦੀ ਆ, ਹਲ ਵਾਹਕ ਦੀ ਜ਼ਮੀਨ ਆ। ਫਰਾਂਸ ਵਾਲਿਆਂ ਨੇ ਹੋਰਾਂ ਨੇ ਬੜੇ ਇਨਕਲਾਬ ਲਿਆਂਦੇ, ਪਰ 1704-5 ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਜੋ ਕੁਝ ਇੱਥੇ ਹੋਇਆ ਉਹ ਆਪਣੇ ਆਪ ਦੇ ਵਿੱਚ ਫਰਾਂਸ ਦੇ ਇਨਕਲਾਬ ਤੋਂ ਬਹੁਤ ਪਹਿਲਾਂ ਵਾਪਰ ਚੁੱਕਿਆ ਸੀ। ਸੋ ਜਿਹੜਾ ਸਾਡਾ ਸਾਰਾ ਇਤਿਹਾਸ ਆ ਉਹ ਸ਼ਾਸਤਰਾਂ ਦੇ ਨਾਲ ਹੈ। ਤੇ ਜਦੋਂ ਅਸੀਂ ਸ਼ਾਸਤਰ ਤਿਆਗ ਦਿੱਤੇ, ਜਦੋਂ ਅਸੀਂ ਬੀਬੇ ਬਾਲਕ ਬਣ ਗਏ, ਕਦੇ ਪੜ੍ਹੋ ਇਤਿਹਾਸ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ
ਚਲਾਣੇ ਤੋਂ ਬਾਅਦ ਅੰਗਰੇਜ਼ਾਂ ਦੇ ਮੂਹਰੇ ਸ਼ਾਸਤਰ ਸੁੱਟੇ ਅੱਜ ਦਿਨ, ਉਹ ਰੋਂਦੇ ਸੀਗੇ ਸਿਪਾਹੀ ਵੀ ਅੱਜ ਮਹਾਰਾਜਾ ਰਣਜੀਤ ਸਿੰਘ ਮਰ ਗਏ, ਅੱਜ ਮਹਾਰਾਜਾ ਰਣਜੀਤ ਸਿੰਘ ਚਲਾ ਗਿਆ ਹੈਗਾ, ਅੱਜ ਖਤਮ ਹੋ ਗਿਆ ਸਰਕਾਰੇ ਖਾਲਸਾ। ਜਿਹੜਾ ਉਹਨਾਂ ਨੂੰ ਆਪਦੇ ਸ਼ਾਸਤਰ ਇੰਨੇ ਜਾਨੋਂ ਪਿਆਰੇ ਸੀ, ਕਈ ਫਿਰ ਵੀ ਬਾਗੀ ਹੋ ਗਏ, ਲੜਦੇ ਰਹੇ। ਕਈ ਭਾਈ ਬਾਬਾ ਮਹਾਰਾਜ ਸਿੰਘ ਦਾ ਇਤਿਹਾਸ ਪੜ੍ਹੋ, ਬਾਬਾ ਮਹਾਰਾਜ ਸਿੰਘ ਨੇ ਕਿਵੇਂ ਆਪਦੇ ਸ਼ਾਸਤਰਾਂ ਦੇ ਨਾਲ ਆਪਦਾ ਸੰਘਰਸ਼ ਜਿਹੜਾ ਹੈਗਾ ਉਹ ਜਾਰੀ ਰੱਖਿਆ। ਸੋ ਅੱਜ ਦੇ ਸਮੇਂ ਦੇ ਵਿੱਚ ਜਦੋਂ ਉਵੇਂ ਮੁਗਲੀਆ ਸਲਤਨਤ ਸਿੱਖਾਂ ਦੇ ਖਿਲਾਫ ਸੀ ਤੇ ਉਵੇਂ ਆਮ ਮਲਖਈਆ ਜਿਹੜਾ ਸੀ ਉਹ ਸਾਡੇ ਮਗਰ ਪੈ ਜਾਂਦਾ ਸੀ। ਅੱਜ ਦੇ ਸਮੇਂ ਵਿੱਚ ਵੀ ਹਿੰਦੂ ਹਕੂਮਤ ਜਿਹੜੀ ਆ ਉਹ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਤੇ ਤੁਲੀ ਹੋਈ ਆ। ਕਾਨੂੰਨਨ ਤੌਰ ਦੇ ਉੱਤੇ ਸਹਿਜੇ ਸਹਿਜੇ ਕਾਨੂੰਨ ਬਣਾ ਕੇ ਤੁਹਾਡੇ ਅਕਾਲ ਤਖਤ ਨੂੰ ਢਾਉਂਦੇ, ਕਾਨੂੰਨ ਬਣਾ ਕੇ ਸਿੱਖਾਂ ਨੂੰ ਹਿੰਦੂ ਕਹਿੰਦੇ ਆ, ਕਾਨੂੰਨ ਬਣਾਉਂਦੇ ਆ ਕਿ ਜਿਹੜਾ ਵੀ ਸਾਡਾ ਵਿਰੋਧ ਕਰੂਗਾ ਉਹਨੂੰ UAPA ਲਾ ਦਿਆਂਗੇ, ਉਹਨੂੰ ਟਾਡਾ ਲਾ ਦਿਆਂਗੇ, ਉਹਨੂੰ ਪੋਟਾ ਲਾ ਦਿਆਂਗੇ। ਕਾਨੂੰਨ ਬਣਾ ਲਿਆ ਜਾਂਦਾ ਕਿ ਸਿੱਖਾਂ ਦੀਆਂ ਜ਼ਮੀਨਾਂ ਜਾਇਦਾਦਾਂ ਖੋਹਣੀਆਂ ਨੇ। ਕਿਵੇਂ ਖੋਹਣੀਆਂ ਨੇ? ਆ ਤੁਹਾਡੇ ਸਾਹਮਣੇ ਆ, ਬੜਾ ਪਿਛਲੇ 1 ਮਹੀਨੇ ਤੋਂ ਐਜੀਟੇਸ਼ਨ ਚੱਲ ਰਹੀ ਹੈ ਔਰ ਤਕਰੀਬਨ ਸਾਰੇ ਜਾਣਿਆਂ ਦੀ ਅੰਦਰੋਂ ਅੰਦਰੀ ਇਹ ਸਹਿਮਤੀ ਬਣਦੀ ਜਾ ਰਹੀ ਹੈ ਕਿ ਚਾਹੇ ਜੋ ਮਰਜ਼ੀ ਕਰ ਲਈਏ ਉਹ ਮੁੜਨ ਵਾਲੇ ਨਹੀਂ ਹੈਗੇ। ਛੇਤੀ ਕਿਤੇ ਰਾਹ ਦੇਣਾ ਨਹੀਂ ਇਹਨਾਂ ਨੇ, ਇਹ ਰਾਹ ਇਹਨਾਂ ਤੋਂ ਬੜਾ ਕਸੂਤਾ ਮਿਲੂਗਾ। ਕਿਵੇਂ ਮਿਲੂਗਾ? ਕਰਦੇ ਆ ਕੁਛ, ਤੇ ਉਹ ਕਿਹੜਾ ਕਰਦੇ ਆ ਕੁਛ, ਉਹ ਚ ਕੀ ਆ? ਥਾਂ ਥਾਂ ਦੇ ਉੱਤੇ ਜਿੱਥੇ ਧਰਨੇ ਵਿਚਾਰੇ ਹੋ ਰਹੇ ਨੇ, ਉੱਥੇ ਕਈ ਸਾਡੇ ਵੀਰ ਜਿਹੜੇ ਨੇ ਉਹ ਜਦੋਂ ਕਹਿੰਦੇ ਆ ਸਿੱਖੋ ਯੂਪੀ ਬਿਹਾਰ ਵਾਲਾ ਹਾਲ ਹੋਊ ਆਪਣਾ, ਕਿਉਂਕਿ ਉੱਥੇ ਘਰਾਂ ਚੋਂ ਕੱਢ ਕੇ ਦਲਿਤ ਔਰਤਾਂ ਨੂੰ, ਬੀਬੀਆਂ ਨੂੰ, ਬੱਚੀਆਂ ਨੂੰ ਰੇਪ ਕੀਤਾ ਜਾਂਦਾ, ਬਾਅਦ ਚ ਸਾੜ ਦਿੱਤਾ ਜਾਂਦਾ। ਫਿਰ ਸਾਰਾ ਜਿਹੜਾ ਕਹਿੰਦੇ ਅਸੀਂ ਠਾਕਰ ਲੋਕ ਆ ਜੀ, ਅਸੀਂ ਉੱਚੀ ਜਾਤੀ ਦੇ, ਅਸੀਂ ਬਾਹਮਣ। ਸੋ ਇਹ ਜਿਹੜਾ ਕਠੂਆ ਦੇ ਵਿੱਚ ਵਾਪਰਿਆ, ਜਿਹੜਾ UP ਵਿੱਚ ਵਾਪਰਿਆ, ਜਿਹੜਾ ਦਿੱਲੀ 'ਚ ਸਾਡੇ ਨਾਲ ਵਾਪਰ ਚੁੱਕਿਆ, ਤੇ ਜਿਹੜੇ ਬੰਦੇ ਕਹਿੰਦੇ ਆ ਜੀ ਧਰਨੇ ਮੁਜ਼ਾਹਰਿਆਂ ਨਾਲ ਸਾਰ ਲਾਂਗੇ, ਇਹ ਮੈਨੂੰ ਲੱਗਦੇ ਆ ਜਿਵੇਂ ਬਾਬਰ ਬਾਣੀ ਨਹੀਂ ਪੜ੍ਹੀ ਇਹਨਾਂ ਨੇ। ਬਾਬਰ ਬਾਣੀ ਸਾਨੂੰ ਕੀ ਹੋਕਾ ਦਿੰਦੀ ਹੈ? ਜਦੋਂ ਬਾਬਰ ਆਇਆ ਤਾਂ ਇੱਥੇ ਪੁੱਛਿਆ ਗਿਆ ਕਿ ਜੀ ਉਹ ਚੜਿਆ ਆ ਰਿਹਾ ਹੈਗਾ, ਆਪਣਾ ਕੋਈ ਇੰਤਜ਼ਾਮ ਹੈ ਹਿੰਦੁਸਤਾਨ ਤੇ ਚੜਿਆ ਆ ਰਿਹਾ? ਕਹਿੰਦਾ ਕੋਈ ਗੱਲ ਨਹੀਂ, ਮੰਤਰ ਪੜਾਂਗੇ, ਖਤਮ ਕਰ ਦਿਆਂਗੇ। ਤੇ ਉਹ ਮੰਤਰ ਜਿਹੜੇ ਸੀ ਉਹ ਕਿਸੇ ਕੰਮ ਨਹੀਂ ਆਏ। ਤੇ ਸਾਡੀ ਗੁਰਬਾਣੀ, ਬਾਬੇ ਨਾਨਕ ਦੀ ਬਾਣੀ, ਸਾਨੂੰ ਬਾਬਰ ਬਾਣੀ ਹੈ ਜਿਹੜੀ, ਉਹ ਸਾਫ਼ ਤੌਰ ਤੇ ਵੰਗਾਰਦੀ ਆ, ਅਕਲ ਦਿੰਦੀ ਆ ਸਾਨੂੰ ਕਿ ਭਾਈ ਜਿਵੇਂ ਕਿਸੇ ਮੁਗਲ ਉੱਤੇ ਉਹਨਾਂ ਮੰਤਰਾਂ ਦਾ ਅਸਰ ਨਹੀਂ ਸੀ ਹੋਇਆ, ਉਵੇਂ ਹੀ ਇਹ ਧਰਨੇ ਮੁਜ਼ਾਹਰਿਆਂ ਦਾ ਉਹਨਾਂ ਧਾੜਵੀਆਂ ਉੱਤੇ ਕੋਈ ਅਸਰ ਨਹੀਂ ਹੋਣਾ। ਉਹ ਕੋਈ ਵੇ ਆਊਟ ਲੱਭ ਲੈਣਗੇ, ਉਹ ਕਹਿਣਗੇ ਜੀ ਚਲੋ ਠੀਕ ਆ, ਦੱਸੋ ਤੁਹਾਨੂੰ ਕੀ ਚਾਹੀਦਾ, ਅਸੀਂ ਐਂ ਕਰ ਦਿੰਦੇ ਆ। ਪਰ ਉਹਨਾਂ ਨੇ ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਖੋਹਣੀਆਂ ਨੇ। ਹੁਣ ਕਈ ਅਕਲ ਦੇ ਅੰਨਿਆਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਵੇਂ ਐਂ ਖੋਹ ਲੈਣਗੇ। ਉਹ ਭਾਈ ਇਹ ਮਾਹੌਲ ਇਹੋ ਜਿਹਾ ਬਣੇਗਾ, ਹਾਲਾਤ ਇਹੋ ਜਿਹੇ ਬਣਨਗੇ, ਸਟੈਪ ਦਰ ਸਟੈਪ 10-15 ਸਾਲਾਂ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਸਾਡੇ ਕੋਲੇ ਕੱਖ ਨਹੀਂ ਬਚੇਗਾ। ਤੇ ਜਿਹੜਾ ਸਿੱਖ ਧਰਮ ਹੈ ਇਹਦੇ ਵਿੱਚ ਇਹਦੀ ਰੀੜ੍ਹ ਦੀ ਹੱਡੀ ਅੱਗੋਂ ਕਿਸਾਨੀ ਹੈ। ਤੇ ਜੇ ਕਿਸੇ ਬੰਦੇ ਦੀ ਰੀੜ੍ਹ ਦੀ ਹੱਡੀ ਟੁੱਟ ਜਾਵੇ, ਜਿਵੇਂ ਉਹ ਨਹੀਂ ਜਿਉ ਸਕਦਾ, ਉਵੇਂ ਸਾਡੀ ਕੌਮ ਦਾ, ਸਾਡੇ ਧਰਮ ਦਾ ਜਿਹੜਾ ਸਭ ਤੋਂ ਮਜ਼ਬੂਤ ਹਿੱਸਾ ਸਾਡੀ ਕਿਸਾਨੀ ਹੈ। ਜਦੋਂ ਉਹ ਨਾ ਰਹੀ ਤਾਂ ਜਿਹੜੀ ਉਹਦੇ ਤੇ ਡਿਪੈਂਡੈਂਟ ਜਮਾਤ ਹੈ, ਜਿਹੜੀ ਉਹਦੇ ਤੇ ਗੈਰ ਕਾਸ਼ਤਕਾਰ ਸਿੱਖ, ਬਹੁਤ ਸਾਰੇ ਧੰਦੇ ਉਹਦੇ ਤੇ ਡਿਪੈਂਡੈਂਟ ਹੈ, ਉਹ ਵੀ ਨਹੀਂ ਰਹੇਗਾ। ਜਦੋਂ ਆਰਥਿਕ ਸਰਕਲ ਸਾਰਾ ਤੋੜ ਦਿੱਤਾ ਜਾਏਗਾ, ਹੁਣ ਜਿਹੜੀ ਖੇਤੀ ਪਹਿਲਾਂ ਚੱਲ ਰਹੀ ਆ ਉਹ ਸਾਨੂੰ ਬਹੁਤ ਪਹਿਲਾਂ ਹੀ ਮਹਿੰਗੀ ਪੈ ਰਹੀ ਆ। ਇਹ ਹਾਲਾਤ ਵੀ ਦਿੱਲੀ ਨੇ ਬਣਾਏ ਨੇ ਕਿ ਹੌਲੀ ਹੌਲੀ ਇਹਨਾਂ ਦੇ ਇਹੋ ਜਿਹੇ ਹਾਲਾਤ ਬਣ ਕੇ ਇਹੋ ਜਿਹੇ ਕਾਨੂੰਨ ਦੀ ਮੰਗ ਕਰਨ। ਜਦੋਂ ਕਾਨੂੰਨ ਬਣਾਉਣ ਦੀ ਵਾਰੀ ਆਵੇ ਉਦੋਂ ਬੇਈਮਾਨੀ ਰੱਖੀ ਜਾਵੇ, ਜਿਹਦੇ ਨਾਲ ਆਉਣ ਵਾਲੇ 10-15 ਸਾਲਾਂ 'ਚ ਕਿਸਾਨਾਂ ਨੂੰ ਜਿਹੜਾ ਹੈਗਾ ਖੇਤ ਤੋਂ ਰਹਿਤ ਕਰਨਾ, ਉਹਨੂੰ ਜਿਹੜਾ ਹੈਗਾ ਕਿਸਾਨੀ ਜਿਹੜੀ ਹੈ ਉਹਨੂੰ ਜ਼ਮੀਨ ਤੋਂ ਵਿਹੀਣ ਕਰਨਾ, ਜ਼ਮੀਨ ਖੁੱਸ ਜਾਣੀ ਚਾਹੀਦੀ ਹੈ ਉਹਦੀ। ਇਹੋ ਜਿਹੇ ਕਾਨੂੰਨ ਬਣਾ ਦਿੱਤੇ ਜਾਣ, ਹਾਲਾਤ ਇਹੋ ਜਿਹੇ ਬਣ ਕੇ ਲੋਕ ਕਹਿਣਗੇ ਯਾਰ ਜਿਵੇਂ ਪੰਜਾਬ ਦੀ ਧਰਤੀ ਉੱਤੇ ਇੱਥੇ ਬੜੇ ਸਾਨੂੰ ਟੱਕਰਦੇ ਆ, ਅਖੇ ਜੀ ਤੁਹਾਡੇ ਮੁੰਡੇ ਬੜੇ ਨਸ਼ਾ ਕਰਦੇ ਆ, ਮੈਨੂੰ ਵੀ ਕਹਿਣਗੇ ਭਾਜੀ ਨਸ਼ਾ ਬੜਾ ਵੱਧ ਗਿਆ। ਮੈਂ ਜਦੋਂ ਕਹਿੰਦਾ ਕਿ ਇਹ ਇੰਡੀਅਨ ਸਟੇਟ ਦਾ ਏਜੰਡਾ ਵੀ ਹਰੇਕ ਸਿੱਖ ਘਰ ਦਾ ਘੱਟੋ ਘੱਟ ਇੱਕ ਮੈਂਬਰ ਆਪਾਂ ਨਸ਼ੇੜੀ ਬਣਾਉਣਾ, ਇਹ ਇੰਡੀਆ ਦਾ ਏਜੰਡਾ ਨਹੀਂ ਭਾਜੀ, ਐ ਕਿਵੇਂ ਹੋ ਜੂ? ਸਾਡੇ ਮੁੰਡੇ ਆਪ ਨਸ਼ਾ ਕਰਦੇ ਆ ਜੀ, ਆਪ ਲੱਭਦੇ ਆ ਸਕੂਟਰਾਂ, ਮੋਟਰਸਾਈਕਲਾਂ ਤੇ, ਕਾਰਾਂ, ਜੀਪਾਂ ਤੇ ਭੱਜੇ ਫਿਰਦੇ ਆ। ਕੋਈ ਨਸ਼ੇ ਵਾਲਾ ਦੱਸੋ ਕਿੱਥੇ ਨਸ਼ਾ ਲਈਏ? ਮੈਂ ਕਿਹਾ ਵੀ ਇਹ ਜਿਹੜਾ ਪਤਤ ਪੁਣਾ ਇਹਦੇ ਬਾਰੇ ਕਹਿੰਦੇ ਉਹ ਵੀ ਜੀ ਤੁਸੀਂ ਤਾਂ ਕਹੀ ਜਾਂਦੇ ਰਹਿੰਦੇ ਹੋ, ਸਟੇਜਾਂ ਤੇ ਬੋਲਦੇ, ਸੁਣ ਲਈਦਾ, ਥੋੜਾ ਸੁਣ ਕੇ ਅਸੀਂ ਚੁੱਪ ਕਰ ਜਾਈਦਾ, ਤੁਹਾਨੂੰ ਕਹੀਏ ਕੀ? ਪਰ ਸਾਡਾ ਮਨ ਤਾਂ ਇਸ ਗੱਲ ਨੂੰ ਨਹੀਂ ਮੰਨਦਾ ਹੈਗਾ ਕਿ ਕੋਈ ਇੰਡੀਆ ਸਾਨੂੰ ਜਾਂ ਹਿੰਦੂ ਸਾਨੂੰ ਕਹਿ ਰਿਹਾ ਹੈਗਾ ਕਿ ਪਤਤ ਹੋ ਜਾਓ। ਮੈਂ ਕਿਹਾ ਫੇਰ ਸਾਡੇ ਕਹਿੰਦੇ ਮੁੰਡੇ ਆਪ ਦਾ ਖਰਚਾ ਕਰਕੇ ਜਾਂਦੇ, ਆਪ ਕੋਲੋਂ ਪੈਸੇ ਖਰਚ ਕੇ ਜਿਹੜਾ ਹੈਗਾ ਉਹ ਪਤਤ ਹੁੰਦੇ ਆ, ਆਪ ਕੋਲੋਂ ਪੈਸੇ ਖਰਚ ਕੇ, ਕੋਈ ਬੰਦੂਕ ਦੇ ਜ਼ੋਰ ਤੇ, ਕੋਈ ਭਰਮਾ ਕੇ ਥੋੜੀ ਸਾਨੂੰ ਲੈ ਕੇ ਚੱਲਿਆ ਹੋਇਆ ਹੈਗਾ ਕਿ ਹਿੰਦੂ ਜਿਹੜਾ ਹੈਗਾ ਵੀ ਉਹ ਤੁਹਾਨੂੰ ਕਹਿ ਰਿਹਾ ਕਿ ਮੂੰਹ ਸਿਰ ਬਣਾਓ। ਅਸੀਂ ਜੇ ਨਸ਼ੇੜੀ ਆ, ਅਸੀਂ ਜੇ ਕਹਿੰਦਾ ਜੇ ਪਤਤ ਹੈ ਤਾਂ ਕਹਿੰਦੇ ਜੀ ਅਸੀਂ ਤਾਂ ਆ ਕਿਉਂਕਿ ਸਾਡਾ ਆਪਦਾ ਮਨ ਕਰਦਾ।
ਹੁਣ ਐਵੇਂ ਹੀ ਆਉਣ ਵਾਲੇ ਸਮੇਂ 'ਚ ਹੋਊਗਾ ਵੀ ਸਾਡਾ ਮਨ ਕਰਦਾ ਸੀ ਜੀ ਤਾਂ ਅਸੀਂ ਖੁਦ ਪੈਲੀ ਜਿਹੜੀ ਆ ਉਹ ਛੱਡ ਦਿੱਤੀ, ਕੋਈ ਫਾਇਦਾ ਨਹੀਂ ਸੀ। ਅਸਲ ਵਿੱਚ ਉਹ ਭੁੱਲ ਰਹੇ ਨੇ ਕਿ ਕਿਵੇਂ ਟਰੈਪ ਲਾਇਆ ਜਾਂਦਾ। ਇਹ ਆਪਾਂ ਕਹਾਣੀਆਂ ਸੁਣਦੇ ਆਏ ਆ ਨਾ, ਪੰਚਤੰਤਰ ਦੀਆਂ ਕਹਾਣੀਆਂ ਪੜ੍ਹਿਆ ਕਰੋ। ਐਵੇਂ ਨਾ ਹਿੰਦੂ ਦੇ ਗ੍ਰੰਥਾਂ ਤੋਂ ਭੱਜੋ, ਲੁਕੋ ਨਾ ਉਹ ਤੋਂ, ਸਮਝੋਗੇ ਉਹਦੇ ਵਿੱਚੋਂ ਕੋਈ ਅਕਲ ਦੀ ਗੱਲ ਮਿਲੂਗੀ। ਚਾਣਕਿਆ ਨੀਤੀ ਖੁਦ ਪੜੋ। ਜੇ ਦੁਸ਼ਮਣ ਨੂੰ ਜਾਣੋਗੇ ਹੀ ਨਹੀਂ ਤਾਂ ਫਿਰ ਦੁਸ਼ਮਣ ਦਾ ਇਲਾਜ ਕਿਵੇਂ ਕਰਾਂ। ਤੇ ਜਦੋਂ ਉੱਥੇ ਚਾਣਕਿਆ ਨੀਤੀ, ਬਿਦਰ ਨੀਤੀ ਤੇ ਹੋਰ ਨੀਤੀਆਂ ਪੜੋਗੇ, ਉਹਦੇ ਭੇਦ ਨੂੰ ਸਮਝੋਗੇ ਵੀ ਉਹ ਚੀਜ਼ ਕੀ। ਉੱਥੇ ਸਮਝ ਲੱਗੂ ਪੰਚਤੰਤਰ ਦੀਆਂ ਕਹਾਣੀਆਂ ਦੀ। ਕਹਿੰਦੇ ਆ ਨਾ ਵੀ ਇੱਕ 3 ਜਣੇ ਖੜ ਗਏ ਸੀਗੇ, ਉਹ ਲਈ ਜਾਵੇ ਬੱਕਰੀ ਦਾ ਮੇਮਣਾ ਬੜਾ ਸੋਹਣਾ, ਤੇ ਕਹਿੰਦਾ ਯਾਰ ਕਤੂਰਾ ਚੱਕੀ ਜਾਂਦਾ। ਕਹਿੰਦਾ ਨਾ ਨਾ ਕਤੂਰਾ ਕਿੱਥੇ ਆ, ਮੇਮਣਾ ਹੈ। ਉਹ ਕਹਿੰਦਾ ਜਾ ਪਰੇ ਗਾ। ਫਿਰ ਦੂਜਾ ਟੱਕਰ ਗਿਆ, ਕਹਿੰਦਾ ਇਹ ਬੜਾ ਵਧੀਆ ਕਤੂਰਾ ਹੈ, ਕਤੂਰਿਆਂ ਦੀ ਨਸਲ ਬੜੀ ਸੋਹਣੀ ਲੱਗਦੀ। ਕਹਿੰਦਾ ਨਾ ਭਾਜੀ ਤੁਹਾਨੂੰ ਕਤੂਰਾ ਲੱਗਦਾ, ਮੇਮਣਾ। ਇੱਕ ਪਿੱਛੇ ਵੀ ਕਮਲ ਮਾਰੀ ਜਾਂਦਾ ਸੀ, ਕਹਿੰਦਾ ਸਾਰੇ ਕਤੂਰੇ ਨੂੰ ਕਤੂਰਾ ਹੀ ਕਹਿਣਗੇ, ਕਮਲਿਆ ਮੇਮਣਾ ਕਿੱਥੋਂ ਕਹਿ ਦੇਣਗੇ। ਹੁਣ ਮਨ 'ਚ ਆ ਗਈ ਦੁਬਦਾ, ਜਿਵੇਂ ਸਾਡੇ ਮਨ 'ਚ ਕਈ ਚੀਜ਼ਾਂ ਬਾਰੇ ਦੁਬਦਾ ਪਾਈ ਜਾ ਰਹੀ। ਦੁਬਦਾ ਕੀ ਆਈ, ਕਹਿੰਦਾ ਜੇ ਤੀਜੇ ਨੇ ਵੀ ਕਹਿਤਾ ਨਾ ਤਾਂ ਫਿਰ ਆਪਾਂ ਛੱਡ ਦੇਣਾ ਹੈਗਾ, ਇਹ ਫਿਰ ਮੇਮਣਾ ਨਹੀਂ ਹੈਗਾ, ਇਹ ਫਿਰ ਕਤੂਰਾ ਹੀ ਹੈ। ਤੀਜਾ ਤਿਆਰ ਖੜਾ ਸੀ, ਉਧਰੋਂ ਮਨ ਵੀ ਤਿਆਰ ਸੀ, ਪਤਾ ਸੀ ਸਹੀ ਥਾਂ ਤੇ ਸੱਟ ਕਿਵੇਂ ਮਾਰਨੀ, ਅਗਲੇ ਨੇ ਮਾਰੀ। ਕਹਿੰਦਾ ਬੱਲੇ ਸਰਦਾਰ ਜੀ ਬੜਾ ਸੋਹਣਾ ਕਤੂਰਾ ਚੱਕੀ ਜਾਂਦੇ ਹੋ, ਠਾ ਦੇਣੇ ਮਾਰਿਆ। ਕਹਿੰਦਾ ਮੈਂ ਤਾਂ ਆਪ ਯਾਰ ਕਦੇ ਤੂੰ ਅੱਕਿਆ ਪਿਆ। ਐਂ ਆਪਣੇ ਕੋਲੋਂ ਮਾਹੌਲ ਬਣਾ ਕੇ ਸਿੱਖੀ ਛੁਡਾਈ ਜਾ ਰਹੀ ਹੈ। ਐਂ ਆਪਾਂ ਨੂੰ ਨਸ਼ੇੜੀ ਬਣਾਇਆ ਜਾ ਰਿਹਾ, ਐਂ ਆਪਾਂ ਨੂੰ ਅਯਾਸ ਤੇ ਬਦਮਾਸ਼ ਬਣਾਇਆ ਜਾ ਰਿਹਾ, ਐਂ ਆਪਾਂ ਨੂੰ ਜ਼ਮੀਨਾਂ ਆਪਦੀਆਂ ਆਪ ਗਵਾ ਦੇਣ ਵਾਲੇ ਦੁਨੀਆ ਦੇ ਸਾਹਮਣੇ ਆਪਣੇ ਵਿੱਚੋਂ ਹੀ ਬੰਦੇ ਹੋਣਗੇ। ਨਹੀਂ ਭਾਜੀ ਇਹ ਝੂਠ ਬੋਲਦੇ ਆ ਘਮਾਣ ਸਾਹਿਬ ਤੇ ਹੋਰ ਬੰਦੇ, ਅਸੀਂ ਤਾਂ ਆਪ ਛੱਡੀਆਂ ਨੇ ਜ਼ਮੀਨਾਂ। ਭਾਈ ਦੁਸ਼ਮਣ ਦੀ ਚਾਲ ਨੂੰ ਸਮਝੋ, ਦੁਸ਼ਮਣ ਬਾਤ ਕਰੇ ਅਣਹੋਣੀ, ਤੇ ਐਵੇਂ ਨਾ ਆਪਦੇ ਆਪ ਨੂੰ ਗੁੰਮਰਾਹ ਕਰੋ, ਸਮਝੋ ਸਿਆਣੇ ਬੰਦਿਆਂ ਦੀ ਗੱਲ। ਤੋਂ ਸਭ ਤੋਂ ਜ਼ਰੂਰੀ ਗੱਲ ਜਿਹੜੀ ਆ, ਜੇਕਰ ਤੁਹਾਡੇ ਘਰਾਂ ਵਿੱਚ ਸ਼ਸਤਰ ਹੋਣਗੇ ਤਾਂ ਤੁਸੀਂ ਵਧੀਆ ਤਰੀਕੇ ਨਾਲ ਆਪਦੇ ਹੌਸਲੇ ਨਾਲ ਆਪਦੇ ਹੱਕਾਂ ਦੀ ਲੜਾਈ ਲੜ ਸਕੋਗੇ। ਘਰੇ ਪਿਆ ਸ਼ਸਤਰ ਤੁਹਾਨੂੰ ਇੰਨੇ ਕੁ ਜੋਗਾ ਜ਼ਰੂਰ ਕਰਕੇ ਰੱਖੂਗਾ, ਜਦੋਂ ਤੁਸੀਂ ਧਰਨੇ ਮੁਜ਼ਾਹਰੇ 'ਚ ਬੈਠਣਾ ਹੋਊਗਾ ਕਿ ਸਾਡੇ ਕੋਲੇ ਕੁਛ ਹੈਗਾ ਕੁਛ ਕੋਲੇ। ਅਮਰਧਾਰੀ ਹੋਵੋ, ਬਾਣੀ ਤੇ ਬਾਣੇ ਨਾਲ ਜੁੜੋ। ਵੱਡੀਆਂ ਸ਼੍ਰੀ ਸਾਹਿਬਾਂ ਜਿੱਦਣ ਪੰਜਾਬ ਦੀ ਧਰਤੀ ਉੱਤੇ ਆ ਜਿਹੜੀਆਂ ਸਿੱਖ ਨੌਜਵਾਨ ਜਥੇਬੰਦੀਆਂ ਨੇ, ਜਿੱਦਣ ਇਹਨਾਂ ਨੇ ਪ੍ਰੋਗਰਾਮ ਲੀਕ ਲਿਆ ਨਾ ਵੀ ਅੰਮ੍ਰਿਤਸਰ ਦੇ ਵਿੱਚ ਫਲਾਨੀ ਸਿੱਖ ਨੌਜਵਾਨ ਜਥੇਬੰਦੀ ਨੇ ਅੱਜ ਕਿਹਾ ਹੈ ਕਿ 1100 ਸਿੱਖ ਨੌਜਵਾਨਾਂ ਨੂੰ ਸ੍ਰੀ ਸਾਹਿਬਾਂ ਕਿਰਪਾਨਾਂ ਵੰਡੀਆਂ ਜਾਣਗੀਆਂ, ਤੇ ਅਗਲੇ ਦਿਨ ਅਖਬਾਰ ਦੇ ਉੱਤੇ ਖਬਰ ਇਹ ਛਪਣੀ ਆ ਕਿ ਉਹ 1100 ਦਾ ਇੰਤਜ਼ਾਮ ਕਰਕੇ ਆਏ ਸੀ, ਪਰ ਸਿੱਖਾਂ ਦੇ ਘਰਾਂ ਦੇ ਵਿੱਚੋਂ 11,000 ਬੰਦਾ ਆ ਗਿਆ ਹੋਣਾ, ਤੇ ਸਾਡੇ ਘਰਾਂ 'ਚ ਵੀ ਸ੍ਰੀ ਸਾਹਿਬ ਹੋਣੀ ਚਾਹੀਦੀ ਹੈ, ਸਾਨੂੰ ਦਿੱਤੀ ਜਾਵੇ। ਫਿਰ ਕਿਹਾ ਜਾਵੇ ਉੱਥੇ ਕੋਈ ਗੱਲ ਨਹੀਂ ਜੀ, ਹੁਣ ਅੰਮ੍ਰਿਤਸਰ ਤਾਂ 2 ਮਹੀਨੇ ਠਹਿਰ ਕੇ ਵਾਰੀ ਆਊਗੀ, ਹੁਣ ਸਾਡਾ ਕੱਲ੍ਹ ਨੂੰ ਜਲੰਧਰ, ਪਰਸੋਂ ਅੰਮ੍ਰਿਤਸਰ, ਚੌਥੇ ਚੰਡੀਗੜ੍ਹ, ਪੰਜਾਬ ਤੋਂ ਬਾਹਰ ਹਰ ਸ਼ਹਿਰ ਦੇ ਵਿੱਚ ਨੌਜਵਾਨ ਜਥੇਬੰਦੀਆਂ ਗੁਰਦੁਆਰਿਆਂ 'ਚ ਇਕੱਠੀਆਂ ਹੋ ਕੇ ਕਿਰਪਾਨਾਂ ਵੰਡੋ, ਸ੍ਰੀ ਸਾਹਿਬਾਂ ਵੰਡੋ, ਤੇ ਹੋਰ ਜਿਹੜੇ ਨੇਜੇ, ਬਰਛੇ, ਟਕੂਏ, ਢਾਲਾਂ ਵੱਧ ਤੋਂ ਵੱਧ, ਉਹ ਤੁਹਾਡੇ ਘਰ ਦੇ ਵਿੱਚ ਟੰਗੀ ਹੋਈ ਸ੍ਰੀ ਸਾਹਿਬ ਤੁਹਾਨੂੰ ਇੱਕ ਹੌਸਲਾ ਬਖਸ਼ਦੀ। ਤੇ ਅੰਮ੍ਰਿਤ ਛਕ ਕੇ ਜਦੋਂ ਉੱਪਰ ਦੀ ਪਾ ਕੇ ਤੁਸੀਂ ਆਪਦੇ ਕਮਰੇ ਦੇ ਵਿੱਚੋਂ, ਘਰ ਚੋਂ ਬਾਹਰ ਨਿਕਲਦੇ ਹੋ, ਤੁਹਾਡੀ ਗੱਡੀ 'ਚ ਪਈ ਸ੍ਰੀ ਸਾਹਿਬ ਤੁਹਾਨੂੰ ਹੌਸਲਾ ਦਿੰਦੀ। ਤੁਹਾਨੂੰ ਦੁਸ਼ਮਣ ਟੱਕਰੇ ਨਾ ਟੱਕਰੇ, ਪਰ ਤੁਹਾਡੇ ਮਨ ਨੂੰ ਇੱਕ, ਤੁਹਾਡੇ ਚਿਹਰੇ ਦਾ ਇੱਕ ਜਿਹੜਾ ਹੈਗਾ ਰੋਹਬ ਆ, ਉਹ ਦੱਸ ਦਿੰਦਾ ਵੀ ਇਹਦੇ ਮਗਰ ਕੋਈ ਤਾਕਤ ਖੜੀ ਹੈ। ਇਹ ਜਿਹੜਾ ਲੋਹਾ ਨਾ, ਲੋਹਾ ਜਿਹੜਾ ਕਿਰਪਾਨਾਂ, ਨੇਜਾਂ, ਟਕੂਆਂ, ਤਾਂਗਾਂ ਦਾ ਹੈਗਾ ਲੋਹਾ, ਇਹਦੀ ਬੜੀ ਵੱਡੀ ਤਾਕਤ ਆ ਸਿੰਘੋ। ਸਰਬ ਲੋ ਜਿਹੜਾ ਹੈ ਇਹਦੀ ਬੜੀ ਵੱਡੀ ਤਾਕਤ। ਸੋ ਹਰੇਕ ਘਰ ਦੇ ਵਿੱਚ ਨੇਜੇ, ਬਰਛੇ, ਕਿਰਪਾਨਾਂ ਹੋਣੀਆਂ ਚਾਹੀਦੀਆਂ ਨੇ। ਸੰਤ ਭਿੰਡਰਾਂ ਵਾਲੇ ਵੀ ਇਹ ਗੱਲ ਕਹਿੰਦੇ ਰਹੇ। ਅੱਜ ਫੇਰ ਮਾਹੌਲ ਬਣਿਆ ਹੋਇਆ ਕਿ ਪਤਾ ਨਹੀਂ ਗੱਲ ਕਿੱਧਰ ਨੂੰ ਜਾਣੀ ਆ। ਉਹ ਸ਼ਾਸਤਰ ਜਿਹੜੇ ਰਵਾਇਤੀ ਸ਼ਾਸਤਰ ਆ ਸਾਡੇ, ਉਹਦਾ ਇੱਕ ਵੱਖਰਾ ਸਰੂਰ ਹੁੰਦਾ। ਬਾਲਹੀਣ ਬੰਦਾ ਜਿਹੜਾ ਹੈਗਾ ਉਹ ਸ਼ਾਸਤਰਹੀਣ ਤੇ ਬਾਲਹੀਣ ਇੱਕੋ ਜਿਹਾ। ਨਵੰਬਰ 1984 ਨੂੰ ਜਦੋਂ ਕਤਲੇਆਮ ਹੋਇਆ ਜੀ, ਮਹਿੰਗੇ ਤੋਂ ਮਹਿੰਗਾ ਟੈਲੀਵਿਜ਼ਨ ਮਿਲ ਗਿਆ ਘਰੇ ਸਿੱਖ ਦੇ ਦਿੱਲੀ 'ਚ, ਪਰ ਮੱਛਰਦਾਨੀ 'ਚ ਜਿਹੜੀ ਪਾਉਂਦੇ ਆ ਨਾ ਸੋਟੀ, ਉਹੋ ਜਿਹੀ ਵੀ ਸੋਟੀ ਹੈ ਨਹੀਂ ਸੀ। ਤੇ ਫਿਰ ਸਾਡੀਆਂ ਧੀਆਂ ਭੈਣਾਂ ਦੀ ਰਾਖੀ ਅਸੀਂ ਕਾਹਦੇ ਨਾਲ ਕਰਨੀ ਸੀ। ਹੋਣਾ ਤਾਂ ਇਹ ਚਾਹੀਦਾ ਕਿ ਸਾਡੀਆਂ ਧੀਆਂ ਭੈਣਾਂ ਦੇ ਕਾਗਜ਼ ਪੱਤਰ ਬਣਾ ਕੇ ਜਿਹੜੇ ਆ DC, DUC, SSP ਜਿਹੜੇ ਇੱਥੇ ਹੈਗੇ ਆ ਸ਼ਹਿਰਾਂ ਦੇ, ਉਹਨਾਂ ਦੇ ਫਾਈਲਾਂ ਬਣਾ ਕੇ ਦਿਓ। ਜਦੋਂ ਉਹ ਪੁੱਛਣ ਵੀ ਕੀ ਕਹਿੰਦੇ ਜੀ ਰਿਵਾਲਵਰ ਦਾ
ਜਿਹੜਾ ਹੈਗਾ ਲਾਇਸੈਂਸ ਕੁੜੀ ਦਾ ਬਣਾ ਦਿਓ ਸਾਡੀ। ਜੇ ਉਹ ਪੁੱਛੇ ਵੀ ਕਾਹਦੇ ਲਈ, ਕਦੇ ਸਵੇ ਰੱਖਿਆ ਲਈ। ਉਹ ਜਿੱਥੇ ਘਰਾਂ ਚੋਂ ਧੂ ਕੇ ਰੇਪ ਹੋ ਰਹੇ ਨੇ। ਆ ਪਰਸੋਂ ਚੌਥੇ ਦੀ ਇੱਕ ਵੀਡੀਓ ਘੁੰਮ ਰਹੀ ਹੈ, ਕਿਸੇ ਸ਼ਹਿਰ ਦੀ ਵੀਡੀਓ ਆ, ਬੜਾ ਭਰਿਆ ਭਕੰਨਿਆ ਸ਼ਹਿਰ ਆ, ਦੋ ਵਿਚਾਰੀਆਂ ਬੱਚੀਆਂ ਜਾਂਦੀਆਂ ਨੇ ਔਰ ਉਹਨਾਂ ਨੂੰ ਕਾਰ ਦੇ ਵਿੱਚ ਧੂ ਕੇ ਖਿੱਚ ਕੇ ਲੈ ਗਏ ਗੁੰਡੇ, ਕਿਸੇ ਤੋਂ ਕੁਛ ਨਹੀਂ ਹੋਏ। ਸਿੱਖ 'ਚ ਅਜੇ ਜਾਨ ਆ, ਸਿੱਖ 'ਚ ਅਜੇ ਇੰਨੀ ਕੁ ਰੜਕ ਹੈਗੀ ਆ। ਤੁਹਾਡੇ ਸਾਹਮਣੇ ਇੱਕ ਵੀਡੀਓ ਹੋਰ ਘੁੰਮ ਰਹੀ ਹੈ ਇਹਨਾਂ ਦਿਨਾਂ 'ਚ ਸੋਸ਼ਲ ਮੀਡੀਆ ਤੇ, ਤੁਸੀਂ ਦੇਖ ਸਕਦੇ ਹੋ। ਕਿਸੇ ਸ਼ਹਿਰ ਦੇ ਵਿੱਚ ਲਾਲੇ, ਅੱਜ ਇਹਨਾਂ ਨੂੰ ਤੁਸੀਂ ਭਈਏ ਕਹਿੰਦੇ ਹੋ, ਯੂਪੀ ਬਿਹਾਰ ਦੀ ਵੀਡੀਓ ਹੈ, ਇੱਕ ਬੇਦੋਸ਼ੇ ਟਰੱਕ ਵਾਲੇ ਨੂੰ ਕੁੱਟਮਾਰ ਕਰ ਰਹੇ ਔਰ ਉਹ ਵੀਡੀਓ ਬਹੁਤ ਦਿਲ ਨੂੰ ਦੇਖ ਕੇ ਆਉਂਦਾ ਵੀ ਆਹ ਕੀ ਹੋ ਰਿਹਾ। ਜਦ ਨੂੰ ਦੋ ਸਿੱਖ ਨੌਜਵਾਨ ਲੰਘੇ, ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇੱਥੇ ਆਲੇ ਦੁਆਲੇ ਸਾਰੇ ਰੋਡੇ ਭੋਡੇ ਸਾਨੂੰ ਮਾਰ ਕੁੱਟ ਕਰ ਸਕਦੇ। ਹੌਸਲੇ ਨਾਲ, ਦ੍ਰਿੜਤਾ ਦੇ ਨਾਲ ਉਹ ਪੈ ਗਏ ਤੇ ਉਹਨਾਂ ਨੇ ਉਸ ਬੰਦੇ ਨੂੰ ਵੀ ਬਚਾਇਆ ਤੇ ਉਹਨਾਂ ਦੁਸ਼ਟਾਂ ਨੂੰ ਵੀ ਭਜਾਇਆ। ਖਾਲਸੇ ਦੇ, ਸਿੱਖਾਂ ਦੇ ਅੰਦਰ ਇਹ ਜਿਹੜੀ ਇੱਕ ਤੜਪ ਆ ਨਾ ਕੌਮ ਨਾਲ, ਕੌਮ ਲਈ, ਆਪਦੇ ਸਿਧਾਂਤਾਂ ਲਈ, ਕਿ ਗਰੀਬ ਉੱਤੇ ਧੱਕਾ ਹੁੰਦਾ, ਸ਼ਾਸਤਰ ਖਾਲਸੇ ਦੇ ਇਸੇ ਕੰਮ ਲਈ ਆ, ਜਰਵਾਣੇ ਦੀ ਭੱਖਿਆ ਲਈ ਆ, ਮਜ਼ਲੂਮ ਦੀ ਰੱਖਿਆ ਲਈ। ਤੋ ਜਿਹੜੀ ਆਪਦੇ ਘਰਾਂ ਦੇ ਵਿੱਚ ਵਧੀਆ ਤੋਂ ਵਧੀਆ, ਚੰਗੇ ਤੋਂ ਚੰਗਾ ਹਥਿਆਰ ਰੱਖੋ ਤੇ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਹੁਕਮ ਨੇ ਨਾ ਉਹ ਜ਼ਰੂਰ ਚੇਤੇ ਕਰੋ। ਕਲਗੀਧਰ ਪਾਤਸ਼ਾਹ ਕਹਿੰਦੇ ਆ, ਬਿਨ ਸ਼ਾਸਤਰਮ ਕੇਸਮ ਨਰਮ ਭੇੜਮ ਜਨ, ਗਹੇ ਕਾਨ ਤਾਕੋ ਕਿਤੇ ਲੈ ਸਧਾਨੋ, ਇਹੀ ਮੋਰ ਆਗਿਆ ਸੁਨੋ ਰੇ ਪਿਆਰੇ, ਬਿਨਾ ਤੇਗ ਕੇਸਮ ਦੇਵੋ ਨਾ ਦੀਦਾਰੇ। ਹੁਣ ਕਲਗੀਧਰ ਸ਼ਹਿਨਸ਼ਾਹ ਜਿਹੜੇ ਆ ਉਹ ਕਹਿੰਦੇ ਆ, ਅਸਕਰ ਪਾਨ ਖੰਡੋ ਖੜਕ ਤੁਪ ਕਤਵਰ ਔਰ ਤੀਰ, ਸੈਫ ਸਰੋਹੀ ਸਹਿਥੀ ਯਹ ਹਮਾਰੇ ਪੀਰ। ਕਲਗੀਧਰ ਸ਼ਹਿਨਸ਼ਾਹ ਤਾਂ ਕਹਿੰਦੇ ਆ ਵੀ ਸ਼ਾਸਤਰ ਮੇਰੇ ਪੀਰ ਨੇ। ਤੇ ਸਾਡੇ ਨਵੇਂ ਖੋਜੀ ਉੱਠ ਕੇ ਕਹਿੰਦੇ ਜੀ ਇਹ ਤਾਂ ਬਹੁਤ ਮਾੜਾ ਕੰਮ ਆ ਜੀ, ਹਥਿਆਰ ਰੱਖਣੇ ਤਾਂ ਜੀ ਐ ਹੋ ਗਿਆ। ਉਹ ਭਾਈ ਤੁਸੀਂ ਕਿਸੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਗੇੜਾ ਮਾਰ ਕੇ ਤਾਂ ਦੇਖੋ, ਗੁਰੂ ਸਾਹਿਬ ਦਾ ਜਿੱਥੇ ਪ੍ਰਕਾਸ਼ ਕਰਦੇ ਆ ਉੱਥੇ ਸ਼ਸਤਰ ਪਏ ਹੁੰਦੇ, ਤੀਰ ਪਏ ਹੁੰਦੇ ਆ, ਕਿਰਪਾਨਾਂ ਪਈਆਂ ਹੁੰਦੀਆਂ। ਇੰਨਾ ਤੁਸੀਂ ਹਿੰਦੂ ਤੋਂ, ਬ੍ਰਾਹਮਣ ਤੋਂ ਇੰਨਾ ਚਾਲੂ ਹੋ ਗਏ, ਫਿਰ ਤਾਂ ਅਕਾਲ ਤਖਤ ਸਾਹਿਬ ਤਾਂ ਤੁਹਾਨੂੰ ਬਹੁਤ ਡਰ ਲੱਗਦਾ ਹੋਣਾ। ਅਕਾਲ ਤਖਤ ਸਾਹਿਬ ਦੇ ਉੱਤੇ ਹਰ ਰੋਜ਼ ਨਿਤਨੇਮ ਤੋਂ ਬਾਅਦ ਸਾਡੀ ਕੌਮ ਦੇ ਸੂਰਮਿਆਂ ਦੇ ਸ਼ਾਸਤਰ ਦਿਖਾਏ ਜਾਂਦੇ ਆ। ਜਦੋਂ ਉੱਥੇ ਦਿਖਾਇਆ ਜਾਂਦਾ ਕਿ ਆ ਉਹ ਸ੍ਰੀ ਸਾਹਿਬ ਆ ਜਿਹੜੀ ਬਾਬਾ ਦੀਪ ਸਿੰਘ ਦੀ ਸੀ, ਆਹ ਬਾਬਾ ਦੀਪ ਸਿੰਘ ਦਾ ਖੰਡਾ, ਆਹ ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਵਰਗੀਆਂ ਕਿਰਪਾਨਾਂ ਨੇ ਜਿਹਦੇ ਨਾਲ ਮੱਸੇ ਦਾ ਸਿਰ ਵੱਢਿਆ, ਆਹ ਫਲਾਨੀ ਗੱਲ, ਉਹ ਹਥਿਆਰ। ਔਰ ਜਦੋਂ ਉਹ ਸਾਰੇ ਸ਼ਾਸਤਰ ਜਿਹੜੇ ਆ ਉਹਨਾਂ ਦੇ ਦਰਸ਼ਨ ਕਰਦਾ ਨਾ ਸਿੱਖ, ਉਦੋਂ ਅਕਲ ਜੀ ਆਉਂਦੀ ਆ ਕਿ ਯਾਰ ਮੇਰੇ ਘਰੇ ਕੁਛ ਕਾਹਤੋਂ ਨਹੀਂ ਹੈਗਾ। ਸੋ ਉਹਨਾਂ ਤੋਂ ਡਰੀ ਜਾਂਦੇ ਹੋ ਜਿਹੜੇ ਕਹਿੰਦੇ ਆ ਹਮ ਤੋਂ ਤੋਲਣ ਜਾਣੇ ਤਕੜੀ, ਨੰਗੀ ਕਰਦ ਕਬੂ ਨਾ ਪਕੜੀ। ਅੱਜ ਉਹ ਤਾਂ ਆਪਦੀਆਂ ਬੱਚੀਆਂ ਨੂੰ ਸ਼ਾਸਤਰ ਵਿਦਿਆ ਦੇ ਰਹੇ ਆ, ਦੁਰਗਾ ਬਾਈਨੀ ਬਣਾ ਰਹੇ, ਤੇ ਗੁਰੂ ਦੇ ਪਿਆਰੇ ਖਾਲਸੇ ਦੀਆਂ ਧੀਆਂ ਟਿਕਟੌਕ ਤੇ ਨੱਚਦੀਆਂ ਫਿਰਦੀਆਂ। ਵੱਧ ਤੋਂ ਵੱਧ ਭੈੜੇ ਤੋਂ ਭੈੜਾ, ਮਾੜੇ ਤੋਂ ਮਾੜਾ ਅਯਾਸ਼ ਬੱਚਾ ਜਿਹੜਾ ਹੈਗਾ ਉਹ ਬਣਾਉਣ ਦੀ ਜਿਹੜੀ ਬਿਰਤੀ ਹੁੰਦੀ ਆ ਨਾ ਕੌਮਾਂ ਦੀ, ਅੱਜ ਉਹ ਸਾਨੂੰ ਪੈ ਗਈ ਹੈ। ਆਓ ਆਪਾਂ ਆਪਦੇ ਫਲਸਫੇ ਵੱਲ ਮੁੜੀਏ। ਸਾਡੇ ਧਾਰਮਿਕ ਸਿਧਾਂਤਾਂ ਦੇ ਵਿੱਚ ਸ਼ਾਸਤਰ ਨੂੰ ਬਹੁਤ ਵੱਡਾ ਥਾਂ ਹਾਸਲ ਹੈ। ਰਾਮਚੰਦਰ, ਭਗਵਾਨ ਰਾਮਚੰਦਰ, ਇਹਨਾਂ ਦਿਨਾਂ 'ਚ ਦੀਵਾਲੀ ਤੇ ਦੁਸਹਿਰਾ ਆਉਣਾ, ਤੁਸੀਂ ਦੇਖਿਓ ਜਿਹੜੇ ਰਾਮਚੰਦਰ, ਲਛਮਣ ਤੇ ਕ੍ਰਿਸ਼ਨ ਵਗੈਰਾ ਉਹ ਬਣਦੇ ਆ, ਉਹਨਾਂ ਸਾਰਿਆਂ ਦੇ ਨਕਲੀ ਜੂੜੇ ਲਾਉਂਦੇ, ਕਿਉਂਕਿ ਅਸਲ ਵਿੱਚ ਰਾਮਚੰਦਰ ਤੇ ਲਛਮਣ ਦੇ ਅਸਲ ਵਿੱਚ ਜੂੜੇ ਸੀਗੇ। ਹੁਣ ਕੇਸਾਧਾਰੀ ਰਾਮਚੰਦਰ ਹੋਣੀ, ਕ੍ਰਿਸ਼ਨ ਹੋਣੀ, ਵਿਸ਼ਨੂੰ, ਇਹ ਸਾਰੇ ਕੇਸਾਧਾਰੀ ਆ ਹਿੰਦੂਆਂ ਦੇ, ਜਿੰਨੇ ਦੇਵੀ ਦੇਵਤੇ ਆ ਮੈਂ ਨਹੀਂ ਦੇਖਿਆ ਕੋਈ ਕੇਸਾਂ ਤੋਂ ਬਗੈਰ। ਇਹ ਕਿਉਂ ਮਨਾਉਣ ਲੱਗੇ ਆ ਇਹ ਜਾਣਨ, ਪਰ ਆਪਣੀ ਮੱਤ ਅਨੁਸਾਰ ਆਪਾਂ ਅਕਾਲ ਪੁਰਖ ਵਾਹਿਗੁਰੂ ਦੀ ਦਿੱਤੀ ਹੋਈ ਜਿਹੜੀ ਦਾਤ ਆ, ਇਹ ਕੇਸ ਆਪਾਂ ਕਦੇ ਨਹੀਂ ਕਟਾਏ। ਦੂਜੀ ਚੀਜ਼ ਜਿਹੜੀ ਹੈ ਉਹ ਹੈਗੀ ਆ ਇਹ ਹਥਿਆਰ। ਰਾਮਚੰਦਰ ਜਿਹੜਾ ਭਗਵਾਨ ਹੈ ਉਹਦੀ ਕੋਈ ਮੂਰਤੀ, ਕੋਈ ਫੋਟੋ, ਕੋਈ ਬੁੱਤ ਤੁਸੀਂ ਨਹੀਂ ਦੇਖਿਆ ਹੋਣਾ ਜਿਹਦੇ ਵਿੱਚ ਉਹਦੇ ਕੋਲੇ ਸ਼ਾਸਤਰ ਨਾ ਹੋ। ਹੁਣ ਹਿੰਦੂਆਂ ਦੇ ਗ੍ਰੰਥਾਂ ਦੀ ਗੱਲ ਮੈਂ ਦੱਸਦਾ ਤੁਹਾਨੂੰ। ਤੁਲਸੀ ਰਮਾਇਣ ਦੇ ਵਿੱਚ ਉਹ ਕਹਿੰਦਾ ਜੀ ਭਗਵਾਨ ਰਾਮਚੰਦਰ ਪ੍ਰਗਟ ਹੋ। ਜਦੋਂ ਭਗਵਾਨ ਜੀ ਪ੍ਰਗਟ ਹੋਏ ਤੇ ਭਗਤ ਤੁਲਸੀਦਾਸ ਨੇ ਕਹਿੰਦਾ ਅੱਗੇ ਉਹ ਮੱਥਾ ਨਾ ਟੇਕੇ, ਨਹੀਂ ਸੀ ਝੁਕਾਇਆ। ਉਹ ਕਹਿੰਦਾ ਵੀ ਮੈਂ ਤਾਂ ਤੈਨੂੰ ਤੇਰੀ ਭਾਵਨਾ ਦੇਖ ਕੇ ਪ੍ਰਗਟ ਹੋਇਆ। ਉਹ ਕਹਿੰਦਾ ਜੀ ਤੁਲਸੀ ਮਸਤਕ ਪਾਉ ਟਿਕਿਆ, ਧਾਨੁਸ਼ ਬਾਣ ਹੋਏ ਹਾਥ। ਕਹਿੰਦਾ ਮੈਨੂੰ ਇਹੋ ਜਿਹਾ ਰਾਮਚੰਦਰ ਨਹੀਂ ਚਾਹੀਦਾ, ਮੈਨੂੰ ਸ਼ਾਸਤਰਧਾਰੀ ਚਾਹੀਦਾ। ਹੁਣ ਉੱਥੇ ਤਾਂ ਭਗਤ ਜਿਹੜਾ ਹੈ ਉਹ ਭਗਵਾਨ ਨੂੰ ਪ੍ਰੇਰਨਾ ਦੇ ਰਿਹਾ ਕਿ ਮੇਰੇ ਸਾਹਮਣੇ ਜੇ ਆਉਣਾ, ਮੈਂ ਤੇਰੇ ਦਰਸ਼ਨ ਤਾਂ ਮੱਥਾ ਤੈਨੂੰ ਟੇਕੂ
ਜੇ ਤੇਰੇ ਕੋਲ ਸ਼ਾਸਤਰ ਹੋਣ, 30 ਕਮਾਨ ਤਾਂ ਘੱਟੋ ਘੱਟ ਲੈ ਕੇ ਆ ਨਾ। ਹੁਣ ਉਧਰ ਤਾਂ ਭਗਤ ਜਿਹੜਾ ਉਹ ਭਗਵਾਨ ਨੂੰ ਮਤਾਂ ਦਿੰਦਾ ਹੈ ਕਿ ਭਾਈ ਮੈਨੂੰ ਜੇ ਦਰਸ਼ਨ ਦੇਣੇ ਆ ਤਾਂ ਸ਼ਾਸਤਰਾਂ ਨਾਲ ਆਇਆ ਕਰ। ਤੇ ਸਾਡੇ ਕਲਗੀਧਰ ਸ਼ਹਿਨशाह ਸਾਨੂੰ ਕਹਿੰਦੇ ਆ ਕਿ ਮੈਨੂੰ ਕੇਸਾਂ ਤੇ ਸ਼ਾਸਤਰਾਂ ਤੋਂ ਬਿਨਾਂ ਦਰਸ਼ਨ ਹੀ ਮੇਰੇ ਮੱਥੇ ਹੀ ਨਾ ਲੱਗੋ ਜੀ। ਹੁਣ ਗੁਰੂ ਪਾਤਸ਼ਾਹ ਤਾਂ ਸਾਨੂੰ ਇਹ ਮੱਤ ਦਿੰਦੇ ਆ ਕਿ ਬਿਨਾਂ ਸ਼ਾਸਤਰਾਂ ਤੋਂ ਮੇਰੇ ਮੱਥੇ ਨਾ ਲੱਗੀ। ਤੇ ਸਿੱਖ ਜਿਹੜਾ ਹੈਗਾ ਉਹ ਤੁਰਿਆ ਫਿਰਦਾ ਉਹਨਾਂ ਮਗਰ ਜਿਨ੍ਹਾਂ ਨੇ ਆਪਦੀਆਂ ਧੀਆਂ ਭੈਣਾਂ ਦੀ ਰਾਖੀ ਤਾਂ ਕੀ ਕਰਨੀ ਸੀ, ਜਿਹੜੇ ਗਾਂ ਵਾਂਗੂ ਘਾਹ ਮੂੰਹ ਚ ਲੈ ਕੇ ਜੀਵਨ ਜਿਉਣ ਵਾਲੇ ਲੋਕ। ਸੋ ਬਹੁਤ ਹੀ ਜ਼ਿਆਦਾ ਮਨ ਦੇ ਉੱਤੇ ਕਲੀਅਰਿਟੀ ਲਿਆਓ। ਮੈਂ ਕਹਿੰਦਾ ਕਿ ਜੇਕਰ ਤੁਹਾਨੂੰ ਸਾਡੇ ਸਿੱਖ ਗੁਰੂ ਸਾਹਿਬਾਨ ਤੋਂ ਪ੍ਰੇਰਨਾ ਲੈਣ ਚ ਡਰ ਲੱਗਦਾ, ਤੁਹਾਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਪਏ ਸੁਸ਼ੋਭਿਤ ਦਰਸ਼ਨ ਦਿਦਾਰੇ ਜਿਹੜੇ ਸ਼ਾਸਤਰਾਂ ਦੇ ਹੁੰਦੇ ਆ ਉਹ ਤੋਂ ਡਰ ਲੱਗਦਾ ਵੀ ਜੇ ਅਸੀਂ ਸਿੱਖ ਆਦਰਸ਼ਾਂ ਅਨੁਸਾਰ ਚੱਲ ਕੇ ਹਥਿਆਰ ਰੱਖ ਲਏ ਤਾਂ ਪਤਾ ਨਹੀਂ ਕੀ ਤੋਪ ਚੱਲ ਜੂ, ਤਾਂ ਫਿਰ ਇੱਕ ਕੈਲੰਡਰ ਸ਼੍ਰੋਮਣੀ ਕਮੇਟੀ ਵਾਲੇ ਛਾਪ ਲੈਣ ਜਾਂ ਕੋਈ ਹੋਰ ਸਿੱਖ ਜਥੇਬੰਦੀ ਉਪਰਾਲਾ ਕਰ ਲਵੇ। ਉਹਦੇ ਉੱਤੇ ਸਾਰੇ ਜਿਹੜੇ ਰਿਸ਼ੀ ਮੁਨੀ ਆ, ਜਿਹੜੀਆਂ ਹਿੰਦੂਆਂ ਦੀਆਂ ਮਾਈਆਂ ਨੇ ਜਾਂ ਹੋਰ ਜਿਹੜੇ ਇਹੋ ਜਿਹੇ ਰਾਮਚੰਦਰ ਆ, ਕ੍ਰਿਸ਼ਨ ਭਗਵਾਨ ਆ, ਜਿੰਨੇ ਵੀ ਹਿੰਦੂਆਂ ਦੇ ਪੂਜਣ ਯੋਗ ਨੇ, ਸਾਰਿਆਂ ਦੀਆਂ ਉਹ ਫੋਟੋਆਂ ਕੱਢ ਕੇ ਲਾਓ ਕੈਲੰਡਰ ਦੇ ਉੱਤੇ ਜਿਹਦੇ ਵਿੱਚ ਸਾਰਿਆਂ ਦੇ ਸ਼ਾਸਤਰ ਸਾਫ਼ ਦਿਖਦੇ ਹੋਣ। ਦੇਵੀਆਂ ਦੀਆਂ ਲਾਓ 10 ਬਾਹਾਂ ਤੇ 10 ਹਥਿਆਰਾਂ ਨਾਲ ਭਰੀਆਂ ਹੋਈਆਂ, ਇੱਕ ਵੀ ਬਾਹ ਨਹੀਂ ਰੱਖੀ ਹੋਈ ਵਿਹਲੀ, 10 ਹਥਿਆਰ 10 ਬਾਹਾਂ 'ਚ। ਉਹ ਕੈਲੰਡਰ ਦੇ ਉੱਤੇ ਲਿਖਿਆ ਜਾਵੇ ਸਿੱਖਾਂ ਨੂੰ ਵੀ ਹੁਣ ਤੁਸੀਂ ਸਿੱਖਾਂ ਦੇ ਗੁਰੂ ਸਾਹਿਬਾਨ ਤੋਂ ਮੱਤ ਲੈਣੀ ਤਾਂ ਕਰਤੀ ਬੰਦ। ਕਿਉਂਕਿ ਜਦੋਂ ਵੀ ਕੋਈ ਕਹਿੰਦਾ ਕਿ ਸ਼ਾਸਤਰ ਰੱਖੋ, ਤੁਸੀਂ ਕਹਿੰਦੇ ਹਾਏ ਹਾਏ ਭਿੰਡਰਾਂ ਵਾਲਾ ਆ ਗਿਆ, ਹਾਏ ਹਾਏ ਭਿੰਡਰਾਂ ਵਾਲੇ ਵਾਲੀਆਂ ਗੱਲਾਂ ਕਰਦਾ। ਚਲੋ ਤੁਹਾਨੂੰ ਭਿੰਡਰਾਂ ਵਾਲੇ ਤੋਂ ਵੀ ਬਚਾਤਾ, ਤੁਹਾਨੂੰ ਗੁਰੂ ਸਾਹਿਬਾਨ ਤੋਂ ਵੀ ਖਹਿੜਾ ਛਡਾਤਾ। ਹੁਣ ਤਾਂ ਤੁਸੀਂ, ਕਿਉਂਕਿ ਸਾਡੇ ਲੀਡਰਾਂ ਨੇ ਸੁੱਖ ਨਾਲ ਪਿਛਲੇ 30-35 ਸਾਲਾਂ ਤੋਂ ਸਾਨੂੰ ਅਹਿੰਸਾ ਦਾ ਇਹੋ ਜਿਹਾ ਪਾਠ ਪੜਾਇਆ, ਗਾਂਧੀਵਾਦੀ ਇਹੋ ਜਿਹੇ ਬਣਾਇਆ। ਕੱਲ ਪਰਸੋਂ ਕਿੰਨੇ ਕਿਸੇ ਨੇ ਗੱਲ ਲਿਖੀ ਸੀ, ਕਹਿੰਦਾ ਜੀ ਤੋਂ ਭਗਤ ਸਿੰਘ ਨਹੀਂ ਬਣ ਹੁੰਦਾ ਉਹ ਗਾਂਧੀ ਬਣ ਜਾਂਦਾ। ਠੀਕ ਹੈ ਗੱਲ ਇਹ। ਸੋ ਕਲਗੀਧਰ ਦੇ ਪੁੱਤਰਾਂ ਨੂੰ ਸੱਚੇ ਪਾਤਸ਼ਾਹ ਨੇ ਜੋ ਸਮੱਤ ਬਖਸ਼ੀ ਹੈ, ਜੇ ਉਹ ਨਹੀਂ ਲੈਣੀ ਚਾਹੁੰਦਾ ਕੋਈ ਤੇ ਉਹਦੇ ਉੱਤੇ ਅਸਰ ਵਾ RSS ਦਾ, ਉਹਦੇ ਉੱਤੇ ਅਸਰ ਆ ਹਿੰਦੂ ਵਿਚਾਰਧਾਰਾ ਦਾ। ਵੈਸੇ ਫਿਰ ਉਹਨੂੰ ਆਪਾਂ ਹਿੰਦੂ ਵਿਚਾਰਧਾਰਾ ਅਨੁਸਾਰ ਬੇਨਤੀ ਕਰ ਲੈਂਦੇ ਆ ਕਿ ਸੱਜਣ ਪਿਆਰਿਆ, ਆਹ ਦੇਖ 10 ਬਾਹਾਂ ਨੇ ਤੇ 10 'ਚ ਸ਼ਾਸਤਰ ਆ, ਤੇਰੀਆਂ 2 ਨੇ ਪਰ ਦੋਨਾਂ 'ਚ ਟੰਗੇ ਹੋਣੇ ਚਾਹੀਦੇ ਤਾਂ ਤੈਨੂੰ ਮੰਨਾਂਗੇ। ਵੱਧ ਤੋਂ ਵੱਧ ਅਸਲਾ, ਵੱਧ ਤੋਂ ਵੱਧ ਸ਼ਾਸਤਰ ਜਿਹੜੇ ਆ ਹਰ ਸਿੱਖ ਨੂੰ ਰੱਖਣੇ ਚਾਹੀਦੇ। ਤੇ ਮੈਂ ਇੱਕ ਗੱਲ ਦੀ ਗਰੰਟੀ ਦਿੰਦਾ, ਜਿਹੜੇ ਆ ਹਿੰਦੂਆਂ ਦੇ ਮਗਰ ਲੱਗ ਕੇ ਭਾਰਤੀ ਮੀਡੀਆ ਦੇ ਮਗਰ ਲੱਗ ਕੇ ਚੀਕਾਂ ਜੀਆਂ ਮਾਰਨ ਲੱਗ ਪੈਂਦੇ ਆ, ਹਾਏ ਹਾਏ ਨਹੀਂ ਨਹੀਂ ਅਸੀਂ ਸ਼ਾਸਤਰਾਂ ਦੀ ਗੱਲ ਇਉਂ ਨਹੀਂ ਕੀਤੀ। ਜੇ ਕਿਤੇ ਉਹ ਸਾਡੀਆਂ ਬੇਨਤੀਆਂ ਨੂੰ ਮੰਨ ਕੇ ਸ਼ਾਸਤਰ ਰੱਖ ਲੈਣ, ਕਿਰਪਾਨਾਂ ਬੰਦੂਕਾਂ ਰੱਖ ਲੈਣ, ਤਾਂ ਇੱਕ ਟਾਈਮ ਆਊਗਾ ਜਦੋਂ ਕਿਤੇ ਲੋੜ ਪਊਗੀ, ਉਦੋਂ ਬਚਦਾ ਭਾਵੇਂ ਨਾ ਸਕਣ, ਪਰ ਜਦੋਂ ਮਰਨ ਮਰਾਉਣ ਤੇ ਗੱਲ ਆਊਗੀ ਉਦੋਂ ਇੱਕ ਪਲ ਲਈ ਸਾਨੂੰ ਜ਼ਰੂਰ ਚੇਤੇ ਕਰਕੇ ਧੰਨਵਾਦ ਕਰਨਗੇ ਕਿ ਸ਼ੁਕਰ ਹੈ ਅੱਜ ਲੜ ਕੇ ਤਾਂ ਮਰ ਰਹੇ ਆ। ਇਹ ਤਾਂ ਨਹੀਂ ਕਿ ਘਰ ਵਿੱਚ ਮੈਂ ਜਿਉਂਦਾ ਜਾਗਦਾ ਬੈਠਾ ਸੀ, ਮੇਰੀਆਂ ਅੱਖਾਂ ਦੇ ਸਾਹਮਣੇ ਮੈਨੂੰ ਤੂਤ ਨਾਲ ਬੰਨ ਕੇ, ਕਿੱਕਰ ਨਾਲ ਬੰਨ ਕੇ ਲੈ ਗਏ ਮੇਰੀ ਨੌਜਵਾਨ ਬੱਚੀ ਨੂੰ, ਮੇਰੀ ਘਰਵਾਲੀ ਨੂੰ ਔਰ ਮੇਰੀ ਮਾਂ ਨੂੰ ਰੇਪ ਕੀਤਾ ਮੇਰੀਆਂ ਅੱਖਾਂ ਦੇ ਸਾਹਮਣੇ, ਨਾਲੇ ਦੌਲਤ ਲੁੱਟ ਕੇ ਲੈ ਗਏ। ਤੇ ਆ ਮੈਂ ਲੜ ਕੇ ਮਰ ਰਿਹਾ। ਮਰਨ ਤੋਂ ਪਹਿਲਾਂ ਜਿੰਨੇ ਕੁ ਮਾਰੂ ਉਹ ਤਾਂ ਕੁਝ ਹੋਊਗਾ। ਉਹ ਮਰਨ ਮਰਾਉਣ ਵਾਲੀ ਜਦੋਂ ਸਥਿਤੀ ਬਣੀ ਉਦੋਂ ਸਾਡੀਆਂ ਗੱਲਾਂ ਚੇਤੇ ਆਉਣਗੀਆਂ। ਤੇ ਅੱਜ ਜਿਹੜਾ ਹੈ, ਅੱਜ ਤਾਂ ਮੈਂ ਇਹੀ ਕਹਿ ਸਕਦਾ ਕਿ ਉਦਾਂ ਤਾਂ ਸਾਡੇ ਕੋਲੇ ਗੁਰੂ ਪਾਤਸ਼ਾਹ ਦੇ ਜਾਰੀ ਕੀਤੇ ਹੁਕਮਨਾਮੇ ਪਏ ਨੇ ਕਿ ਸ਼ਾਸਤਰਾਂ ਤੋਂ ਬਿਨਾਂ ਮੈਨੂੰ ਦਰਸ਼ਨ ਨਾ ਦਿਓ। ਉਦਾਂ ਤਾਂ 6ਵੇਂ ਪਾਤਸ਼ਾਹ ਦਾ ਵੀ ਹੁਕਮਨਾਮਾ ਪਿਆ ਕਿ ਵਧੀਆ ਤੋਂ ਵਧੀਆ ਸ਼ਾਸਤਰ ਤੇ ਘੋੜੇ ਰੱਖਣੇ ਆ। ਬੜੇ ਸਾਡੇ ਕੋਲ ਇਤਿਹਾਸਕ ਜਿਹੜੇ ਨੇ ਸਬੂਤ ਨੇ, ਪ੍ਰੂਫ ਨੇ, ਜਿਨ੍ਹਾਂ ਦੇ ਸਹਾਰੇ ਆਪਾਂ ਜਿਹੜਾ ਹੈਗਾ ਗੱਲ ਆਪਦੀ ਕਹਿ ਸਕਦੇ ਆ, ਜੋ ਤੋਂ ਪ੍ਰੇਮ ਖਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਰਨਾ ਕੀਜੈ। ਇਹ ਭਾਈ ਜੇ ਇਸ ਰਾਹ ਤੇ ਚੱਲਣਾ, ਸੀਸ ਤਲੀ ਤੇ ਰੱਖਣਾ ਜਿਹੜਾ, ਉਹ ਫਿਰ ਕਿਵੇਂ? ਮਰਨ ਮੁਨਸਾ ਸੂਇਆ ਹੱਕ ਹੈ, ਜੋ ਹੋਏ ਮਰਨ ਪ੍ਰਵਾਣੋ ਸੂਰੇ ਸੇਈ ਆਗੇ ਆਖੀਐ ਦਰਗਹਿ ਪਾਵੈ ਸੱਚੇ ਮਾਣੋ। ਨਾਨਕ ਸੋ ਸੂਰਾ ਬਰਿਆਮ ਜਿਨ ਵਿੱਚ ਹੋ ਦੁਸ਼ਟ ਅਹੰਕਾਰਨ ਮਾਰਿਆ। ਹੁਣ ਜਦੋਂ ਗਗਨ ਦਮਾਮਾ ਬਾਜੇ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾੜੇ ਖੀਰ।
ਹੁਣ ਜਦੋਂ ਗੁਰੂ ਦੇ ਪਿਆਰੇ ਖਾਲਸੇ ਦੇ ਸਾਹਮਣੇ ਇਹੋ ਜਿਹੀ ਸਥਿਤੀ ਬਣ ਗਈ, ਜਿਹੜੇ ਕਹਿੰਦੇ ਆ ਸ਼ਾਸਤਰ ਨਹੀਂ ਰੱਖਣੇ ਚਾਹੀਦੇ, ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਗੁਰੂ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦੇ ਰਾਹੀਂ ਆਹ ਮੱਤਾਂ ਦਿੱਤੀਆਂ ਨੇ ਵੀ ਭਾਈ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹਿੱਤ, ਧਰਮ ਲਈ ਲੜਨ ਵਾਲਾ, ਧਰਮ ਦੇ ਲਈ ਲੜਨ ਵਾਲਾ ਸੂਰਮਾ ਹੁੰਦਾ। ਤੇ ਤੁਸੀਂ ਕਹਿੰਦੇ ਲੜੋ ਨਾ ਜੀ, ਗਾਂਧੀ ਬਣ ਜਾਓ। ਉਹ ਗਾਂਧੀ ਤਾਂ ਆਪਦੀ ਕੌਮ ਨੂੰ, ਉਹਦੀ ਕੌਮ ਦਾ ਬੱਚਾ ਸ਼ਾਸਤਰਧਾਰੀ ਹੋਇਆ ਫਿਰਦਾ। ਤੁਸੀਂ ਸਾਡੀਆਂ ਬੱਚੀਆਂ ਨੂੰ ਰੇਪਿਸਟ ਦੇ ਕੋਲੋਂ ਬਚਾ ਲਓਗੇ ਬਾਜੇ ਢੋਲਕੀਆਂ ਨਾਲ, ਕੱਲਿਆਂ ਨਾਲ। ਆ ਧਰਨੇ ਮੁਜ਼ਾਹਰਿਆਂ ਨਾਲ ਸਾਡੀ ਕੌਮ ਬਚਦੀ ਆ। ਬਾਣੀ ਸਾਨੂੰ, ਸਾਡੇ ਗੁਰੂ ਸਾਹਿਬ ਤਾਂ ਸਾਨੂੰ ਮੱਤਾਂ ਹੋਰ ਦਿੰਦੇ ਆ, ਤੁਸੀਂ ਸਾਨੂੰ ਕਰਾਹੇ ਪਾਈ ਜਾਂਦੇ। ਚੁਕਾਰ ਅੱਜ ਹਮਾ ਹੀਲ ਤੇ ਦਰਗ ਜਸ, ਹਲਾਲ ਅਸਤ ਬੁਰਦਨ ਮਾ ਸ਼ਮਸ਼ੀਰ ਦਸਤ। ਇਹ ਸਿਰਫ ਪੜ੍ਹਨ ਲਈ ਹੈ ਗੁਰਬਾਣੀ ਜਿਹੜੀ ਸਾਨੂੰ ਆ ਗੁਰੂ ਪਾਤਸ਼ਾਹ ਦੇ, ਦਸ਼ਮੇਸ਼ ਪਾਤਸ਼ਾਹ ਦੇ ਬਚਨ ਨੇ। ਕੀ ਕਰੀਏ ਇਹਨਾਂ ਦਾ? ਦੇ शिवा बर मोह हैं शुभ कर्मन ते कभू न डरो, ना डरो और सो जब जाए लड़ो, निश्चय कर अपनी जीत करो, और सिख हो अपने ही मन को ए लालच हो गन तो उचरो, जब आव की औद निधान बने अत हीरण में तब जूझ मरो। ਹੁਣ ਜੂਝਣ ਦੀ ਬਿਰਤੀ ਦੀ ਜਿੱਥੋਂ ਮੱਤ ਮਿਲਦੀ ਆ, ਉਹਨਾਂ ਹਰ ਚੀਜ਼ ਨੂੰ ਅਸੀਂ ਕਰੀ ਜਾਈਏ ਰੱਦ ਤੇ ਭਾਲੀਏ ਆਪਾਂ ਵੀ ਸਾਡਾ ਜੀ ਰਾਜ ਕਰੇਗਾ ਖਾਲਸਾ। ਜਦੋਂ ਵੀ ਅਰਦਾਸ ਕਰਦੇ ਆ, ਅਰਦਾਸ ਕਰਕੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਉਹ ਭਾਈ ਉਹ ਰਾਜ ਫਿਰ ਆਊਗਾ ਕਿਵੇਂ? ਸ਼ਾਸਤਰ ਤੋਂ ਆਪਾਂ ਡਰੇ ਹੋਏ ਆ। ਕੁੱਤੇ ਦੇ ਮਾਰਨ ਲਈ ਘਰ 'ਚ ਸੋਟੀ ਨਹੀਂ ਰੱਖੀ ਹੋਈ, ਮੱਛਰਦਾਨੀ ਵਾਲੀ ਵੀ ਸੋਟੀ ਹੈ। ਵੱਧ ਤੋਂ ਵੱਧ ਲਾਇਸੈਂਸ ਬਣਾਓ ਬੱਚਿਆਂ ਬੱਚੀਆਂ, ਵੱਧ ਤੋਂ ਵੱਧ ਸ਼ਾਸਤਰ ਰੱਖੋ। ਸਾਡੇ ਤਾਂ, ਮੈਂ ਤਾਂ ਨਿੱਕੇ ਹੁੰਦੇ ਦੇਖਿਆ, ਸਾਡੇ ਜੇ ਮੇਲੇ ਜਾਣਾ, ਨਿਆਣੇ ਦੀ ਇੱਕੋ ਹੀ ਜਿੱਦ ਹੁੰਦੀ ਸੀ ਵੀ ਪਾਪਾ ਹੋਰ ਕੁਛ ਨਾ ਲੈ ਕੇ ਦੇਈਂ, ਬਈ ਉਹ ਪਲਾਸਟਿਕ ਜੀ ਵਾਲਾ ਪਿਸਤੌਲ ਹੀ ਲੈ ਦੇ। ਉਹ ਜਿਹੜੀਆਂ ਪਲਾਸਟਿਕ ਜਿਹਦੇ ਅਸਲਾ ਮਿਲਦਾ ਨਾ, ਉਹੀ ਗੋਲੀਆਂ ਚਲਾਉਣ ਨੂੰ ਨਿੱਕੇ ਹੁੰਦੇ ਨਿਆਣਿਆਂ ਦੇ ਮਨ 'ਚ ਹੁੰਦਾ। ਨਿੱਕੇ ਹੁੰਦੇ ਅਸੀਂ ਸਾਰਿਆਂ ਨੇ ਉਹੋ ਜਿਹੀਆਂ ਚੀਜ਼ਾਂ ਨਾਲ ਖੇਡਿਆ, ਟਕੂਏ ਗੰਡਾਸਾ। ਔਰ ਸਿੱਖਾਂ ਦੇ ਨਿਆਣੇ ਜਿਹੜੇ ਆ, ਜਦੋਂ ਨਿੱਕੇ ਹੁੰਦੇ ਖੇਡਦੇ ਆ ਨਾ, ਉਹ 'ਚ ਲੜਾਈ ਵਾਲੀ, ਜੰਗ ਵਾਲੀ, ਯੁੱਧ ਵਾਲੀ ਭਾਵਨਾ ਹੁੰਦੀ। ਕਦੇ ਤੁਸੀਂ ਦੁਸਹਿਰੇ ਉੱਤੇ, ਹੋਲੇ ਮਹੱਲੇ ਤੇ ਜਦੋਂ ਘੋੜਿਆਂ ਨੂੰ ਦੇਖ, ਸਿੱਖ ਨੂੰ ਐ ਲੱਗਦਾ ਘੋੜਾ ਤਾਂ ਬਣਿਆ ਹੀ ਮੇਰੇ ਲਈ ਹੈ। ਕਿਰਪਾਨ ਫੜੀ ਹੋਵੇ ਸਿੱਖ ਦੇ ਹੱਥ 'ਚ ਤੇ ਉਹਨੂੰ ਮਾਣ ਹੀ ਕੁਛ ਹੋਰ ਹੋ ਜਾਂਦਾ। ਉਹ ਜਿਹੜੇ ਗੁਰੂ ਦੇ ਪਿਆਰੇ ਖਾਲਸੇ, ਇਹ ਸਾਰੇ ਬਾਣੀ ਤੇ ਬਾਣੇ ਨਾਲ ਜੁੜੇ ਹੋਏ ਨੇ, ਸ਼ਾਸਤਰ ਨਾਲ ਜੁੜੇ ਹੋਏ ਨੇ, ਸ਼ਾਸਤਰ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਕਦੇ ਪੁੱਛ ਕੇ ਦੇਖੋ, ਆ ਜਿਹੜੇ ਵਿਚਾਰੇ ਭਾਰਤੀ ਹਕੂਮਤੀ ਤੰਤਰ ਦੇ ਗਦੀ ਕਿਸੇ 'ਚ ਪਾਏ ਹੋਏ ਨੇ ਵੀ ਆਹ ਸੰਵਿਧਾਨ ਤੁਹਾਨੂੰ ਖਾ ਜਾਊਗਾ, ਇਹ ਸੰਵਿਧਾਨ ਤੋਂ ਡਰਦੇ ਨੇ, ਕਾਨੂੰਨ ਅਨੁਸਾਰ ਜੇ ਕਿਰਪਾਨ। ਉਹ ਭਾਈ ਕਿਰਪਾਨ ਤੁਹਾਨੂੰ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ। ਜੇ ਤੁਸੀਂ ਸਿੰਘ ਸਜੋਗੇ, ਅੰਮ੍ਰਿਤ ਛਕੋਗੇ, ਆ ਮੇਰੇ ਵਰਗਿਆਂ ਦੇ ਸਾਰਿਆਂ ਦੇ ਕਹਿ ਜਾਓ, ਕਿਰਪਾਨਾਂ ਬਰਛੇ ਨੇਜੇ ਤੁਹਾਨੂੰ ਆਮ ਟੱਕਰਨਗੇ। ਤਖਤਿਆਂ ਦੇ ਕੋਲ, ਦਰਵਾਜ਼ਿਆਂ ਦੇ ਕੋਲ, ਹਰ ਥਾਂ ਤੇ ਸ਼ਾਸਤਰ ਪਏ। ਸ਼ਾਸਤਰਧਾਰੀ ਹੋ ਕੇ ਜਿਉਣ ਦਾ ਸੁਨੇਹਾ ਸਾਨੂੰ ਗੁਰੂ ਪਾਤਸ਼ਾਹ ਦਿੰਦੇ ਆ। ਉਹ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਸਾਡੇ ਬਾਹਰਲੇ ਮੁਲਕਾਂ ਦੀਆਂ ਜਿਹੜੀਆਂ ਕਮੇਟੀਆਂ ਨੇ ਗੁਰਦੁਆਰਿਆਂ ਦੀਆਂ, ਆਪੋ ਆਪਦੇ ਪਿੰਡ ਦੇ ਵਿੱਚ ਪ੍ਰੋਗਰਾਮ ਕਰਾਓ। ਕਿਸੇ ਦਿਨ ਅਖਬਾਰ ਤੇ ਖਬਰ ਹੀ ਇਹ ਛਪੇ ਕਿ ਅੱਜ ਪੰਜਾਬ ਦੇ 12-13 ਹਜ਼ਾਰ ਪਿੰਡਾਂ ਦੇ ਵਿੱਚ ਇੱਕੋ ਦਿਨ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਸਾਹਿਬਾਂ ਵੰਡੀਆਂ ਗਈਆਂ, ਤੇ ਜਿੰਨੇ ਪੰਜਾਬ ਦੇ ਸਿੱਖ ਨੇ, ਹਰੇਕ ਕੋਲੇ ਕਿਰਪਾਨ ਹੈ, ਹਰੇਕ ਕੋਲੇ ਹਥਿਆਰ ਹੈ, ਸ਼ਸਤਰ ਹੈ। ਨਾਲ ਦੀ ਨਾਲ ਵੱਡੇ ਪੱਧਰ ਦੇ ਉੱਤੇ ਫਾਈਲਾਂ ਬਣਾ ਕੇ ਜਮ੍ਹਾਂ ਕਰਾਓ ਆਪਦੇ ਬੱਚੀਆਂ ਦੀਆਂ, ਖਾਸ ਤੌਰ ਤੇ ਨੌਜਵਾਨ ਬੱਚੀਆਂ ਦੇ ਲਾਇਸੈਂਸ ਜਿਹੜੇ ਹੈਗੇ ਆ ਅਸਲੇ ਦੇ, ਉਹ ਜ਼ਰੂਰ ਬਣਾ ਕੇ ਉਹਨਾਂ ਦੇ ਗਲ 'ਚ ਪਿਸਤੌਲ ਪਾਓ। ਕੋਈ ਝਾਕ ਕਿਵੇਂ ਜਾਵੇ। ਸਾਡੀਆਂ ਕੁੜੀਆਂ ਨੂੰ ਇੱਥੇ ਜਿਹੜੇ ਆ ਆਸ਼ਕੀ ਮਸ਼ੂਕੀ ਵਾਲੇ, ਸ਼ਾਇਰੀ ਵਾਲੇ ਹੁੰਦੇ ਆ ਨਾ, ਉਹ ਔਰਤ ਦੇ ਹੁਸਨ ਦੀ ਜਦੋਂ ਕਰਦੇ ਆ, ਜ਼ਿਕਰ ਕਰਦੇ ਆ, ਉਹ ਕਹਿਣਗੇ ਚੰਦ ਵਰਗੀ ਸੀ, ਚੰਦ ਸੀ, ਜੋ ਸੀ। ਭਾਈ ਸਿੱਖੋ, ਆਪਦੀਆਂ ਬੱਚੀਆਂ ਨੂੰ ਚੰਦ ਵਰਗੀਆਂ ਨਾ ਬਣਾਈਏ, ਆਪਾਂ ਆਪਦੀਆਂ ਧੀਆਂ ਨੂੰ ਸੂਰਜ ਵਰਗੀਆਂ ਬਣਾਈਏ। ਕੋਈ ਝਾਕ ਹੀ ਨਾ ਸਕੇ, ਦੇਖ ਹੀ ਨਾ ਸਕੇ, ਅੱਖਾਂ ਚੁੰਦੇ ਆ ਜਾਣ। ਬੜੀ ਵੱਡੀ ਲੋੜ ਆ। ਉਹ ਇਸ ਲੋੜ ਦੇ ਵਿੱਚੋਂ ਆਓ ਆਪਣੀਆਂ ਇੱਜ਼ਤਾਂ ਤੇ ਅਣਖਾਂ ਆਪਦੇ ਪੁਰਖਿਆਂ ਵਾਂਗੂ ਬਚਾਈਏ। ਸਾਡੇ ਪੁਰਖਿਆਂ ਨੇ ਕਦੇ ਇਹ ਨਹੀਂ ਹੈਗਾ ਕਿ ਉਹਨਾਂ ਨੇ ਬੰਦੇ ਹੀ ਵੱਢਦੇ ਰਹੇ, ਪਰ ਉਹਨਾਂ ਨੇ ਕਦੇ ਇਹੋ ਜਿਹੇ ਹਾਲਾਤ ਵੀ ਨਹੀਂ ਸੀ ਬਣ ਦਿੱਤੇ ਕਿ ਘਰ 'ਚ ਕੋਈ ਦੁਸ਼ਮਣ ਚੜ੍ਹ ਕੇ ਆ ਜਾਏ ਤੇ ਉਹਦੇ ਕੋਲੇ ਕੁੱਤੇ ਨੂੰ ਮਾਰਨ ਜੋਗੀ ਸੋਟੀ ਵੀ ਨਾ ਹੋਵੇ। ਸੋ ਇਹ ਬਹੁਤ ਵੱਡਾ ਸਾਡੇ ਉੱਤੇ ਇੱਕ ਫਰਜ਼ ਵਾ, ਜ਼ਿੰਮੇਵਾਰੀ ਆ। ਸ਼ਾਸਤਰਧਾਰੀ ਹੋਵੋ। ਜਿਹੜੇ ਵੀ ਬੰਦੇ ਨੂੰ ਇਹੋ ਜਿਹੀਆਂ ਗੱਲਾਂ ਆਉਣਦੀਆਂ ਨੇ ਕਿ ਹਥਿਆਰ ਰੱਖਣਾ ਘਰੇ ਮਾੜੀ ਗੱਲ ਆ, ਜਾਂ ਜਿਹੜਾ ਕਹਿੰਦਾ ਹੈਗਾ ਕਿ ਜੋ ਫਲਾਣੇ ਨੇ ਸ਼ਾਸਤਰ ਰੱਖਿਆ ਤਾਂ ਬੜਾ ਪਾਪ ਵਾਲਾ ਕੰਮ ਆ, ਸਮਝ ਲਓ ਵੀ ਉਹ ਗੁਰੂ ਗੋਬਿੰਦ ਸਿੰਘ ਜੀ ਦਾ, ਗੁਰੂ ਘਰ ਦਾ ਉਹ ਸ਼ਰੀਕ ਆ, ਉਹ ਦੁਸ਼ਮਣ ਆ, ਉਹ ਸਿੱਖਾਂ ਨੂੰ ਮਰਵਾਉਣਾ ਚਾਹੁੰਦਾ। ਉਹ ਇੰਨੇ ਜੋਗਾ ਤਾਂ ਹੈ ਨਹੀਂ ਕਿ ਜਦੋਂ ਉਹਦੇ ਘਰ ਤੇ ਸਿੱਖ ਦੇ ਹਮਲਾ ਹੋਵੇ ਉਹਨੂੰ ਬਚਾ ਸਕੇ, ਔਰ ਉਹ ਸਿੱਖਾਂ ਨੂੰ ਮਰਵਾਉਣ ਲਈ ਤਿਆਰ ਆ।
ਤੇ ਚੇਤੇ ਕਰੋ ਕਿ 1984 ਸਾਡਾ ਕੀ ਹਾਲ ਹੋਇਆ ਸੀ। ਆਉਣ ਵਾਲੇ ਸਮੇਂ 'ਚ ਵੀ ਸਾਡਾ ਇਹੋ ਜਿਹਾ ਹਾਲ ਹੋ ਸਕਦਾ। ਅਗਲਿਆਂ ਦੇ ਤਾਂ ਦੇਵੀ ਦੇਵਤੇ ਕ੍ਰਿਸ਼ਨ ਰਾਮ ਭਗਵਾਨ ਸਭ ਦੇਵੀ ਦੇਵਤੇ ਜਿਹੜੇ ਨੇ ਸ਼ਸਤਰਧਾਰੀ ਹੋਏ ਫਿਰਦੇ ਆ, ਤੇ ਸਾਡੇ ਰਹਿਬਰਾਂ ਨੂੰ ਕਹਿੰਦੇ ਆ ਜੀ ਤੁਹਾਨੂੰ ਉਹਨਾਂ ਨੂੰ ਤਾਂ ਜੋ ਤਾਂ ਭੁੱਲੜ ਸੀਗੇ। ਸੋ ਆਓ ਆਪਦੇ ਗੁਰੂ ਦੇ ਬਚਨਾਂ ਨੂੰ ਕਮਾਈਏ, ਸ਼ਸਤਰਧਾਰੀ ਹੋ ਕੇ ਗੁਰੂ ਦੇ ਪਿਆਰੇ ਖਾਲਸੇ ਦੇ ਆਪਾਂ ਜਿਹੜੇ ਹੈਗੇ ਆ ਖੁਸ਼ੀਆਂ ਤੇ ਮੰਗਲਾਂ ਭਰਿਆ ਰਾਜ ਕਰੇਗਾ ਖਾਲਸਾ ਦਾ ਕਨਸੈਪਟ ਆ ਉਹਨੂੰ ਪੂਰਾ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰੀਏ। ਤੇ ਜੇ ਕੋਈ ਬੋਲਦਿਆਂ ਕੋਲੋਂ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ